ਸਭ ਦਾ ਅਸੀਂ ਨਿੱਘਾ ਸਵਾਗਤ ਕਰਦੇ ਹਾਂ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਇਸ ਟਾਈਮ ਮੇਰੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਜੀ ਸ਼ੁਕਰੀਆ ਜੀ, ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408 272 2500 ਦੇ ਉੱਤੇ। ਓਬਾਮਾ ਕੇਅਰ ਹੈਲਥ ਕੇਅਰ ਦੀਆਂ ਇੰਸ਼ੋਰੈਂਸਿਸ ਦੀ ਓਪਨ ਐਨਰੋਲਮੈਂਟ ਅਤੇ ਰੀਨਿਊਅਲਸ ਦਾ ਸਮਾਂ ਆਇਆ ਹੋਇਆ ਆ, ਸੋ ਜ਼ਰੂਰ ਉਹਨਾਂ ਨੂੰ ਸੇਵਾ ਦਾ ਮੌਕਾ ਦਿਓ ਜੀ। ਅਤੇ ਇਸ ਦੇ ਨਾਲ ਨਾਲ ਕ੍ਰਿਸ਼ਨ ਧਨੋਤਾ ਜੀ ਯੂਬਰ ਸਿਟੀ ਤੋਂ, ਗੁਰਵਿੰਦਰ ਸਿੰਘ ਅਵਤਾਰ ਸਿੰਘ ਚੰਦੀ ਆਰਨੋ ਐਕਸਪ੍ਰੈਸ ਵਾਲੇ, ਕੁਚੈਲਾ ਤੋਂ ਮਹਿੰਦਰ ਸਿੰਘ ਮਨਜੀਤ ਕੌਰ ਤਖਰ ਮੋਡੈਸਟੋ ਤੋਂ, ਬਚਿੱਤਰ ਸਿੰਘ ਚਾਹਲ ਫਰੈਜ਼ਨੋ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408 722 7698 ਦੇ ਉੱਤੇ। ਅਤੇ ਆਓ ਆਪਾਂ ਖਬਰਾਂ ਦੇ ਉੱਤੇ ਨਜ਼ਰ ਬਣਾਉਂਦੇ ਹਾਂ। ਸਭ ਤੋਂ ਪਹਿਲੀ ਜਿਹੜੀ ਖਬਰ ਕਰੀਏ ਮਿੰਟੂ ਜੀ, ਵੀ ਹਰਿਆਣਾ ਵਿਧਾਨ ਸਭਾ ਦੇ ਵਿੱਚ ਪ੍ਰੇਮੀਆਂ ਨੂੰ ਸ਼ਰਧਾਂਜਲੀ ਦੇਣ ਦੇ ਮਾਮਲੇ ਦੇ ਉੱਤੇ ਵਿਵਾਦ ਹੋਇਆ। ਦੇਖੋ, ਵੈਸੇ ਕਮਾਲ ਦੀ ਗੱਲ ਆ ਕਿ ਪ੍ਰੇਮੀਆਂ ਦੇ ਪਿਤਾ ਜੀ ਤੇ ਉਹਨਾਂ ਨੂੰ ਉਹਨਾਂ ਦੇ ਹਾਲ ਤੇ ਛੱਡ ਕੇ ਚਲਾ ਗਿਆ, ਪਰ ਸਿਆਸੀ ਮਾਈ ਬਾਪ ਉਹਨਾਂ ਦੇ ਨਾਲ ਖੜੇ ਆ। ਲੋਕ ਹਾਲੇ ਵੀ ਕਹਿ ਦਿੰਦੇ ਆ ਕਿ ਸਿਆਸਤਦਾਨ ਆ ਜਿਹੜੇ ਕਿਸੇ ਦੇ ਸਕੇ ਨਹੀਂ ਹੁੰਦੇ, ਇਹਦੋਂ ਵੱਧ ਸਕੇ ਕੌਣ ਹੋਣਗੇ। ਉਹ ਵੈਸੇ ਨਾ ਬੜੀਆਂ ਵਿਰੋਧਾਭਾਸ ਵਾਲੀਆਂ ਖਬਰਾਂ ਅੱਜ ਵੇਖਣ ਨੂੰ ਮਿਲੀਆਂ। ਮੀਡੀਆ ਦੇ ਇੱਕ ਹਿੱਸੇ ਨੇ ਇਹ ਛਾਪ ਦਿੱਤਾ ਕਿ ਅਸੈਂਬਲੀ ਦੇ ਵਿੱਚ ਕੱਲ ਇਜਲਾਸ ਤੋਂ ਪਹਿਲਾਂ ਜਿਹੜਾ ਇਹ ਸਮਾਗਮ ਰੱਖਦੇ ਇੱਕ ਛੋਟਾ ਜਿਹਾ ਸ਼ਰਧਾਂਜਲੀਆਂ ਦੇਣ ਲਈ, ਉਸ ਸਮਾਗਮ ਦੇ ਵਿੱਚ, ਉਸ ਪ੍ਰੋਗਰਾਮ ਦੇ ਵਿੱਚ ਡੇਰਾ ਪ੍ਰੇਮੀਆਂ ਨੂੰ ਵੀ ਸ਼ਰਧਾਂਜਲੀ ਦੇਣ ਲਈ ਇਹਨਾਂ ਨੇ ਮੰਗ ਕੀਤੀ। ਇਹ ਖਾਸ ਤੌਰ ਤੇ ਕਾਂਗਰਸ ਦੇ ਇੱਕ ਵਿਰੋਧੀ ਧਿਰ ਦੇ ਨੇਤਾ ਬੀਬੀ ਕਿਰਨ ਚੌਧਰੀ ਜੀ, ਉਹਨਾਂ ਨੇ। ਇਹ ਤੋਂ ਇਲਾਵਾ ਇਹ ਵੀ ਖਬਰ ਆਈ ਕਿ ਜਿਹੜੇ ਨੈਸ਼ਨਲ ਲੋਕ ਦਲ ਵਾਲੇ ਆ ਚੌਟਾਲੇ, ਉਹਨਾਂ ਨੇ ਵੀ ਮੰਗ ਰੱਖ ਦਿੱਤੀ। ਤੇ ਕਮਾਲ ਦੀ ਗੱਲ ਆ ਕਿ ਜਦੋਂ ਸਾਰੀਆਂ ਹਵਾਵਾਂ ਡੇਰੇ ਦੇ ਉਲਟ ਸੀ, ਉਦੋਂ ਉਹ ਵੀ ਉਲਟ ਸੀਗੇ। ਤਾਂ ਇਹ ਕੁਛ ਖਬਰਾਂ ਆਈਆਂ, ਪਰ ਬਾਅਦ ਦੇ ਵਿੱਚ ਇਹ ਖਬਰਾਂ ਆ ਗਈਆਂ ਕਿ 2 ਵਜੇ ਤੋਂ ਬਾਅਦ ਜਦੋਂ ਇਹਨਾਂ ਨੇ ਹਾਊਸ ਦੁਬਾਰਾ ਸ਼ੁਰੂ ਕੀਤਾ, ਉਦੋਂ ਫਿਰ ਪ੍ਰੇਮੀਆਂ ਦੇ ਨਾਂ ਵੀ ਇਹਨਾਂ ਨੇ ਸ਼ਾਮਲ ਕਰ ਲਏ। ਯਾਨੀ ਉਹ ਜੋ ਸ਼ਰਧਾਂਜਲੀ ਵਾਲੀ ਲਿਸਟ ਸੀਗੀ ਉਹਦੇ ਵਿੱਚ ਪ੍ਰੇਮੀਆਂ ਦੇ ਨਾਂ ਵੀ ਸ਼ਾਮਲ ਕਰ ਲਏ ਕਿ ਜਿੰਨੇ 40 ਦੇ ਕਰੀਬ ਉਹ ਪ੍ਰੇਮੀ ਸੀਗੇ, ਉਹਨਾਂ ਨੂੰ ਵੀ ਸ਼ਰਧਾਂਜਲੀ ਦੇ ਦਿੱਤੀ ਗਈ। ਹੁਣ ਇਹਨਾਂ ਦੇ ਅਖਬਾਰ ਨੇ ਤੇ ਅੱਜ ਇੱਥੋਂ ਤੱਕ ਲਿਖਿਆ, ਡੇਰੇ ਦਾ ਅਖਬਾਰ ਹੈ ਜਿਹੜਾ, ਵੈਸੇ ਪੰਜਾਬੀ ਅਖਬਾਰ ਤੇ ਡੇਰੇ ਦਾ ਬੰਦ ਹੀ ਹੈ ਮੈਨੂੰ ਲੱਗਦਾ, ਉਹ ਤੇ ਛਪਿਆ ਨਹੀਂ ਦੁਬਾਰਾ, ਹਿੰਦੀ ਚੱਲਦਾ। ਹਿੰਦੀ ਅਖਬਾਰ ਨੇ ਤੇ ਇੱਥੋਂ ਤੱਕ ਲਿਖਿਆ ਕਿ ਹਾਊਸ ਨੇ ਇਹ ਵੀ ਪ੍ਰਵਾਨਗੀ ਦਿੱਤੀ ਹੈ ਕਿ ਜਿਹੜੇ ਮਤੇ ਆ, ਜੋ ਤੇ ਸ਼ੋਕ ਮਤੇ ਪਾਏ ਗਏ ਆ, ਉਹ ਵੀ ਪ੍ਰੇਮੀਆਂ ਦੇ ਘਰੋਂ ਘਰੀ ਭੇਜੇ ਜਾਣਗੇ। ਵੈਸੇ ਕਮਾਲ ਦੀ ਗੱਲ ਹੈ ਕਿ ਜਿਹੜੇ ਪ੍ਰੇਮੀ ਮਰੇ ਉਹਨਾਂ ਦੇ ਘਰ ਤੱਕ ਤੇ ਕੋਈ ਪਹੁੰਚਿਆ ਨਹੀਂ ਆ। ਪੰਜਾਬ ਦੇ ਵਿੱਚ ਕਿੰਨੇ ਮਰੇ, ਇੱਥੇ ਇੱਕ ਬੱਚਾ ਵੀ ਮਰਿਆ ਥੇੜੀ ਪਿੰਡ ਦਾ, ਜਿਹੜਾ 12-13 ਵਰਿਆਂ ਦਾ ਸੀ, ਆਪਣੀ ਭੂਆ ਕੋਲ ਗਿਆ ਤੇ ਉਹਦਾ ਫੁੱਫੜ ਉਹਨੂੰ ਉੱਥੇ ਪੰਚਕੂਲੇ ਲੈ ਗਿਆ, ਉੱਥੇ ਮੁੰਡਾ ਮਰਿਆ ਗਿਆ। ਉਹਨਾਂ ਦੇ ਘਰ ਤੱਕ ਵੀ ਕੋਈ ਨਹੀਂ ਆਇਆ, ਕੋਈ ਲੀਡਰ, ਨਾ ਹਰਿਆਣੇ ਦਾ ਆਇਆ ਨਾ ਪੰਜਾਬ ਦਾ ਆਇਆ। ਹੁਣ ਉਹ ਅਖਬਾਰ ਕਹਿੰਦਾ, ਸੱਚਾ ਸੌਦਾ ਵਾਲਾ, ਉਹ ਕਹਿੰਦਾ ਜੀ ਕਿ ਇਹ ਜਿਹੜੀਆਂ ਅਸੀਂ ਕਾਪੀਆਂ ਨੇ ਉਹ ਘਰੋਂ ਘਰੀ ਪਹੁੰਚਾਵਾਂਗੇ। ਖੈਰ ਜੋ ਮਰਜ਼ੀ ਕਰੀ ਜਾਣ, ਪਰ ਇਸ ਮੁੱਦੇ ਨੂੰ ਲੈ ਕੇ ਕੌਮੀ ਮੀਡੀਆ ਨੇ ਕਾਫੀ ਆਲੋਚਨਾ ਕੀਤੀ ਆ। ਇਸ ਅਸੈਂਬਲੀ ਦੇ ਵਿੱਚ ਇੱਕ ਚੈਨਲ ਨੇ ਤੇ ਇੱਥੋਂ ਤੱਕ ਕਿਹਾ, ਬਹੁਤ ਵੱਡਾ ਚੈਨਲ ਆ, ਉਹਨੇ ਇੱਥੋਂ ਤੱਕ ਕਿਹਾ ਕਿ ਇਹ ਗੁੰਡਿਆਂ ਨੂੰ ਸ਼ਰਧਾਂਜਲੀ ਦਿੱਤੀ ਗਈ ਹੈ ਉੱਥੇ। ਹਾਂ, ਮੈਂ ਤੇ ਇਹੋ ਜਿਹੇ ਸ਼ਬਦ ਨਹੀਂ ਵਰਤਦਾ। ਆਪਾਂ ਤੇ ਦੇਖਦੇ ਆ ਕਿ ਚਲੋ ਜਿਹੜੇ ਬੰਦੇ ਮਰੇ ਆ ਉਹਨਾਂ ਬੰਦਿਆਂ ਦੀਆਂ ਜੇ ਫੋਟੋਆਂ ਦੇਖੀਏ ਤੇ ਹਿਸਾਬ ਕਿਤਾਬ ਲੱਗ ਜਾਂਦਾ ਕਿ ਗਰੀਬ ਗੁਰਬੇ ਚ ਸਨ ਬਹੁਤੇ। ਪਤਾ ਨਹੀਂ ਕਿੱਦਾਂ ਗਏ, ਕਿੱਦਾਂ ਪੁਚਲਾ ਕੇ ਲਿਆਂਦੇ ਗਏ, ਲਲਚਾ ਕੇ ਲਿਆਂਦੇ ਗਏ। ਪਰ ਜਿਨ੍ਹਾਂ ਲੋਕਾਂ ਤੇ ਇਹ ਸ਼ਿਕੰਜਾ ਕੱਸਣਾ ਚਾਹੀਦਾ ਸੀਗਾ ਉਹ ਤੇ ਹਾਲੇ ਵੀ ਫਰਾਰ ਤੁਰੇ ਫਿਰਦੇ ਅੱਧੇ। ਹੁਣ ਜਿਹੜਾ ਇਹ ਸ਼ਰਧਾਂਜਲੀ ਵਾਲਾ ਪ੍ਰੋਗਰਾਮ ਹੋਇਆ, ਚਰਚਾ ਦਾ ਵਿਸ਼ਾ ਇਸ ਕਰਕੇ ਵੀ ਬਣਦਾ ਪਿਆ ਕਿਉਂਕਿ ਅੱਜ ਹੀ ਭਾਰਤੀ ਜਨਤਾ ਪਾਰਟੀ ਦੇ ਇੱਕ ਵਿਧਾਇਕ ਨੇ ਇੱਥੋਂ ਤੱਕ ਮੰਗ ਕਰ ਦਿੱਤੀ ਆ ਕਿ ਇਹਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਵੀ ਦਿਓ ਤੇ ਇਹਨਾਂ ਦੇ ਪਰਿਵਾਰਾਂ ਨੂੰ ਇੱਕ ਇੱਕ ਨੌਕਰੀ ਵੀ ਦੇ ਦਿਓ। ਉਹ ਹੈਗਾ ਕੁਲਵੰਤ ਬਾਜੀਗਰ, ਉਹਦਾ ਨਾਮ ਆ। ਉਹ ਇੱਥੋਂ ਤੱਕ ਵਿਧਾਇਕ ਬੋਲਦਾ ਪਿਆ, ਉਹ ਕਹਿੰਦਾ ਕਿ ਜਿਹੜਾ ਹਨੀਪ੍ਰੀਤ ਤੇ ਕੇਸ ਦਰਜ ਕੀਤਾ ਗਿਆ ਉਹ ਬਿਲਕੁਲ ਗਲਤ ਹੈ, ਦੇਸ਼ ਧਰੋਹ ਦਾ ਕੇਸ ਬਣਦਾ ਹੀ ਨੀਗਾ, ਉਹ ਤੇ ਦੇਸ਼ ਪ੍ਰੇਮਣ ਆ। ਉਹ ਤੇ ਕਹਿੰਦਾ ਕਿ ਬਹੁਤ ਸਮਾਜ ਭਲਾਈ ਦੇ ਕੰਮ ਕਰਦੇ ਆ, ਇਹੋ ਜਿਹੇ ਲੋਕਾਂ ਤੇ ਇਹੋ ਜਿਹੇ ਕੇਸ ਬਣਦੇ ਹੀ ਨਹੀਂ। ਹੁਣ ਦੇਖੋ, ਆਪਣੀ ਸਰਕਾਰ ਦੀ, ਆਪਣੀ ਪੁਲਿਸ ਦੀ ਉਹ ਕਾਰਗੁਜ਼ਾਰੀ ਨੂੰ ਹੀ ਸਵਾਲਾਂ ਦੇ ਕਟਹਿਰੇ 'ਚ ਖੜਾ ਕਰੀ ਜਾਂਦਾ। ਇੱਕ ਹੋਰ ਅੱਜ ਨਵਾਂ ਬਿਆਨ ਆ ਗਿਆ, ਖੱਟਰ ਸਾਹਿਬ ਕਹਿੰਦੇ ਆ, ਕਹਿੰਦੇ ਜੀ ਜਿਹੜੀ ਇਹ ਸ਼ਰਧਾਂਜਲੀ ਦਿੱਤੀ ਹੈ, ਜੋ ਮਰਜ਼ੀ ਕਹੀ ਜਾਵੇ, ਸਾਡੀ ਹਰਿਆਣੇ ਦੀ ਸੰਸਕ੍ਰਿਤੀ ਆ, ਅਸੀਂ ਸ਼ਰਧਾਂਜਲੀ ਦਿੰਦੇ ਹਾਂ ਮਰਨ ਵਾਲੇ ਨੂੰ। ਹੁਣ ਇਸ ਤੋਂ ਪਹਿਲਾਂ
ਗੌਰ ਕਰਨ ਵਾਲੀ ਗੱਲ ਹੈ ਕਿ 3 ਦਿਨ ਪਹਿਲਾਂ ਜਿਹੜਾ ਸਾਬਕਾ ਮੁੱਖ ਮੰਤਰੀ ਸੀ ਭੁਪਿੰਦਰ ਹੁੱਡਾ, ਉਹਨੇ ਵੀ ਮੰਗ ਕੀਤੀ ਹੈ ਕਿ ਪ੍ਰੇਮੀਆਂ ਨੂੰ ਮੁਆਵਜ਼ਾ ਮਿਲਣਾ ਚਾਹੀਦਾ। ਹੁਣ ਇਹਨਾਂ ਚੋਂ ਰਹਿ ਦੱਸੋ ਕਿਹੜਾ ਗਿਆ? ਜੀ ਇਹ ਸਾਰੇ ਹੀ ਖੁੱਲ ਕੇ ਆ ਗਏ ਸਾਹਮਣੇ। ਉਹ ਜਿਵੇਂ ਰਾਹਤ ਇੰਦੌਰੀ ਨੇ ਕਿਹਾ ਸੀਗੇ ਨਾ ਕਿ ਸਭ ਦੁਲ ਕੇ ਆ ਗਏ, ਸੋ ਇਹ ਸਾਰੇ ਹੁਣ ਖੁੱਲ ਕੇ ਆ ਗਏ, ਧੁਲ ਕੇ ਆ ਗਏ, ਸਾਰੇ ਅੰਦਰ ਕਾ ਜ਼ਹਿਰ ਚੂਸ ਕਰ ਧੁਲ ਕੇ ਆ ਗਏ। ਸੋ ਇਹ ਜਿਹੜੇ ਸਾਰੇ ਪਰਦੇ ਦੇ ਪਿੱਛੇ ਜਿੱਦਾਂ ਦੀ ਸਿਆਸਤ ਕਰਦੇ ਰਹੇ ਆ, ਹੁਣ ਸਾਹਮਣੇ ਆ ਗਏ ਖੁੱਲ ਕੇ। ਇਹਦੇ ਵਿੱਚੋਂ ਇੱਕ ਵੀ ਬੰਦਾ ਪਾਸੇ ਨਹੀਂ ਰਹਿ ਗਿਆ ਜਿਹੜਾ ਪਰਦੇ ਹੇਠ ਹੋਵੇ। ਕਾਂਗਰਸ ਵਾਲੇ ਵੀ ਸਾਹਮਣੇ ਆ ਗਏ ਖੁੱਲ ਕੇ, ਭਾਰਤੀ ਜਨਤਾ ਪਾਰਟੀ ਵਾਲੇ ਵੀ, ਇਨੈਲੋ ਵਾਲੇ ਜਿਹੜੇ ਕਿ ਕੁਝ ਦਿਨ ਪਹਿਲਾਂ ਡੇਰੇ ਦੇ ਖਿਲਾਫ ਬਹੁਤ ਵੱਡੇ ਵੱਡੇ ਬਿਆਨ ਛਾਪਦੇ ਪਏ ਸੀ। ਉਹ ਸ਼ਾਇਦ ਹਿਸਾਬ ਕਿਤਾਬ ਲਾ ਗਏ ਆ ਕਿ ਜੋ ਕੁਝ ਹੋਣਾ ਸੀ ਹੋ ਗਿਆ, ਪਾਣੀ ਹੁਣ ਲੈ ਗਿਆ, ਹੁਣ ਲੱਥੇ ਪਾਣੀ ਤੋਂ ਬਾਅਦ ਸਾਨੂੰ ਜ਼ਰੂਰਤ ਪੈਣੀ ਹੈ ਡੇਰੇ ਦੀ। ਸੋ ਸਾਰੇ ਆਪੋ ਆਪਣੇ ਪੱਧਰ ਤੇ ਕੋਸ਼ਿਸ਼ ਕਰਨ ਲੱਗ ਪਿਆ। ਪਰ ਜਿੱਥੋਂ ਤੱਕ ਖੱਟਰ ਦਾ ਸਵਾਲ ਆ, ਜਿਹੜੀਆਂ ਗੱਲਾਂ ਤੇ ਦੂਜੀਆਂ ਨੇ ਉਹ ਸ਼ਰਧਾਂਜਲੀ ਦੇਣੀ ਹੈ ਦਿੱਤੀ ਜਾਵੇ, ਜੇ ਕਿਸੇ ਨੇ ਮੁਆਵਜ਼ਾ ਦੇਣਾ ਤੇ ਦੇ ਦੇਵੇ, ਜੇ ਸਰਕਾਰ ਨਹੀਂ ਦੇ ਸਕਦੀ ਆਪਣੇ ਖਜ਼ਾਨੇ ਚ, ਤੇ ਇਹ ਜਿਹੜੇ ਵਿਧਾਇਕ ਇਹੋ ਜਿਹੀ ਮੰਗ ਕਰਦੇ ਮਰੇ ਆ, ਲੱਖ ਲੱਖ ਰੁਪਈਆ 2-2 ਲੱਖ ਰੁਪਈਆ ਆਪਣੀ ਤਨਖਾਹ ਚੋਂ ਇਕੱਠਾ ਕਰਕੇ ਉਹਨਾਂ ਦੇ ਘਰਾਂ ਚ ਦੇ ਆਉਣ, ਕੀ ਫਰਕ ਪੈਂਦਾ? ਬਥੇਰੀਆਂ ਵੋਟਾਂ ਲੈਂਦੇ ਆ। ਪਰ ਜੋ ਇਹ ਗੱਲ ਕਹਿੰਦੇ ਪਏ ਆ ਨਾ ਕਿ ਦੇਖੋ ਹਰਿਆਣੇ ਦੀ ਸੰਸਕ੍ਰਿਤੀ ਆ, ਤੇ ਫਿਰ ਖੱਟਰ ਨੂੰ ਇਹ ਵੀ ਸਵਾਲ ਕਰਨਾ ਬਣਦਾ ਹੈ ਕਿ ਜਿਹੜੇ ਅਖੌਤੀ ਰਾਸ਼ਟਰਵਾਦੀਆਂ ਦੇ ਜਾਂ ਅਖੌਤੀ ਗਊ ਰਾਖਿਆਂ ਦੇ ਹੱਥੋਂ ਕਤਲ ਕਰ ਦਿੱਤੇ ਗਏ ਲੋਕ, ਔਰ ਖਾਸ ਤੌਰ ਤੇ ਇੱਕ ਵਿਸ਼ੇਸ਼ ਧਰਮ ਦੇ ਲੋਕਾਂ ਨੂੰ ਨਿਸ਼ਾਨੇ ਤੇ ਲਿਆ ਗਿਆ, ਕੀ ਕਦੇ ਅਸੈਂਬਲੀ ਚ ਤੁਸੀਂ ਉਹਨਾਂ ਨੂੰ ਵੀ ਸ਼ਰਧਾਂਜਲੀ ਦਿਓਗੇ? ਜੀ ਜੀ ਬਿਲਕੁਲ ਸਵਾਲ ਨੇ, ਦੇਖੋ ਕੀ ਜਵਾਬ ਇਹਨਾਂ ਦਾ ਹੁੰਦਾ। ਅਗਲੀ ਆਪਾਂ ਮਿੰਟੋ ਜੀ ਗੱਲ ਕਰੀਏ, ਸੁਪਰੀਮ ਕੋਰਟ ਦੇ ਹੁਕਮਾਂ ਦੇ ਬਾਵਜੂਦ ਅਮਿਤ ਸ਼ਾਹ ਤੇ ਉਹਦਾ ਮੁੰਡਾ ਨਹੀਂ ਛੱਡ ਰਹੇ ਅਹੁਦੇ। ਦੇਖੋ ਨਾ ਹੀਰ ਮੁੱਕਣੀ ਹੈ ਤੇ ਨਾ ਸਰੰਗੀ ਟੁੱਟਣੀ ਆ, ਇਹ ਕੰਮ ਤੇ ਏਦਾਂ ਹੀ ਚੱਲਣਾ ਜੀ, ਕਿਉਂਕਿ ਸਰਕਾਰ ਹਾਲੇ ਇਹਨਾਂ ਦੀ ਆ, ਇਸ ਤਰ੍ਹਾਂ ਹੀ ਚੱਲਣਾ ਕੰਮ। ਦੇਖੋ ਜਿਹੜਾ ਕ੍ਰਿਕਟ ਵਾਲਾ ਅੜੰਗਾ ਹੈ ਨਾ, ਇਹ ਸਭ ਤੋਂ ਵੱਡੀ ਇਸ ਸਮੇਂ ਲੁੱਟਮਾਰ ਹੁੰਦੀ ਪਈ ਹੈ ਕ੍ਰਿਕਟ ਦੇ ਵਿੱਚ ਜੀ, ਕਿਉਂਕਿ ਇੱਕ ਗਰੋਹ ਬਣ ਗਏ ਸਨ, ਲਗਭਗ 15-20 ਸਾਲ ਤੋਂ ਗਰੋਹ ਬਣ ਗਏ ਸਨ, ਸਿਆਸੀ ਲੋਕਾਂ ਦੇ ਗਰੋਹ। ਇਹ ਕੀ ਕਰਦੇ ਸੀਗੇ ਕਿ ਐਸੋਸੀਏਸ਼ਨਾਂ ਚ ਆਪ ਜਾ ਕੇ ਹਾਵੀ ਹੋ ਜਾਂਦੇ ਸੀ, ਜੋੜ ਤੋੜ ਵੀ ਕਰ ਲੈਂਦੇ ਸੀ। ਸਿਆਸਤਦਾਨ ਕੀ ਨਹੀਂ ਕਰ ਸਕਦਾ, ਉਹ ਤੇ ਥੋੜਾ ਜਿਹਾ ਹੋਵੇ ਤੇ ਅਸਮਾਨ ਦੀ ਵੀ ਰਜਿਸਟਰੀ ਕਰ ਜਾਵੇ, ਇੰਨਾ ਚਲਾਕ ਹੁੰਦਾ। ਸੋ ਇਹਨਾਂ ਨੇ ਜਾ ਕੇ ਆਪੋ ਆਪਣੇ ਗਰੁੱਪ ਖੜੇ ਕਰ ਲਏ। ਮੰਨ ਲਓ ਜਿਹੜਾ ਵੀ ਪਾਵਰ ਦੇ ਵਿੱਚ ਹੁੰਦਾ, ਜਿੱਥੇ ਵੀ ਰਾਜ ਦੇ ਵਿੱਚ ਜਿਹੜੀ ਵੀ ਕ੍ਰਿਕਟ ਐਸੋਸੀਏਸ਼ਨ ਉਹਦੇ ਹੇਠ ਆਉਂਦੀ ਆ, ਉਹਨੂੰ ਦੱਬ ਲਿਆ ਜਾਂਦਾ ਜੀ। ਨਰਿੰਦਰ ਮੋਦੀ ਸਾਡਾ ਇਹ ਵੀ 15-20 ਸਾਲ ਰਹਿ ਕੇ ਆਇਆ ਗੁਜਰਾਤ ਕ੍ਰਿਕਟ ਐਸੋਸੀਏਸ਼ਨ ਦਾ ਅਹੁਦੇਦਾਰ। ਜਦੋਂ 2014 ਚ ਪ੍ਰਧਾਨ ਮੰਤਰੀ ਬਣਿਆ, ਇਹ ਉਸ ਸਮੇਂ ਗੁਜਰਾਤ ਕ੍ਰਿਕਟ ਐਸੋਸੀਏਸ਼ਨ ਦਾ ਪ੍ਰਧਾਨ ਸੀਗਾ। ਇਹ ਅਹੁਦਾ ਛੱਡ ਕੇ ਇੱਥੇ ਆਇਆ, ਸੋ ਨਾਲ ਮੁੱਖ ਮੰਤਰੀ ਸੀ ਤੇ ਨਾਲ ਕ੍ਰਿਕਟ ਵੀ ਚਲਾਈ ਜਾਂਦਾ ਸੀ, ਤੇ ਆਪ ਮੇਰੇ ਖਿਆਲ ਦੇ ਨਾਲ ਕਦੇ ਨੇ ਗੁੱਲੀ ਡੰਡਾ ਨਹੀਂ ਖੇਡਿਆ ਹੋਣਾ। ਇਸੇ ਤਰ੍ਹਾਂ ਕਈ ਸ਼ਰਦ ਪਵਾਰ ਆ, ਜੋਤੀ ਰਾਜਿਤਿਆ ਸਿੰਧੀਆ, ਰਾਜੀਵ ਸ਼ੁਕਲਾ, ਇਸ ਤਰ੍ਹਾਂ ਦੇ ਬਹੁਤ ਸਾਰੇ ਸਿਆਸਤਦਾਨ ਆ, ਅਨੁਰਾਗ ਠਾਕਰ, ਇਹ ਜਾਨੀ ਆਪੋ ਆਪਣੇ ਗਰੁੱਪ ਬਣਾ ਕੇ, ਗਰੁੱਪ ਛੱਡੋ, ਗਰੁੱਪ ਤਾਂ ਕਹੀਏ ਤਾਂ ਮੇਰੇ ਖਿਆਲ ਦੇ ਨਾਲ ਥੋੜੀ ਜਿਹੀ ਤੋਹੀਨ ਹੋਏਗੀ ਗਰੁੱਪ ਸ਼ਬਦ ਦੀ, ਇਹਨਾਂ ਨੇ ਗਰੋਹ ਬਣਾਏ ਸਨ ਆਪੋ ਆਪਣੇ। ਇਹ ਜਿਹੜਾ ਗੁਜਰਾਤ ਦੇ ਵਿੱਚ ਕੰਮ ਚੱਲਿਆ, ਇਹ ਬੜਾ ਦਿਲਚਸਪ ਚੱਲਿਆ। ਦੇਖੋ ਕਿਸੇ ਸਮੇਂ ਦਾ ਤੜੀ ਪਾਰ ਕਰਾਰ ਦਿੱਤਾ ਗਿਆ, ਅਮਿਤ ਸ਼ਾਹ ਐਂਟਰੀ ਮਾਰਦਾ, 2009 ਦੀਆਂ ਚੋਣਾਂ ਜਿੱਤਦਾ, ਉਸ ਤੋਂ ਤੁਰੰਤ ਬਾਅਦ ਉਹਨੂੰ ਫਿਰ ਇੱਥੇ ਵਾਈਸ ਪ੍ਰੈਜ਼ੀਡੈਂਟ ਬਣਾ ਦਿੱਤਾ ਜਾਂਦਾ। ਪ੍ਰੈਜ਼ੀਡੈਂਟ ਕੌਣ ਆ? ਮਿਸਟਰ ਨਰਿੰਦਰ ਮੋਦੀ, ਔਰ ਵਾਈਸ ਪ੍ਰੈਜ਼ੀਡੈਂਟ ਕੌਣ ਆ? ਮਿਸਟਰ ਅਮਿਤ ਸ਼ਾਹ। ਯਾਨੀ ਸੁਪਰ ਹਿੱਟ ਜੋੜੀ, ਸੁਪਰ ਹਿੱਟ ਜੋੜੀ। ਜਿਵੇਂ ਕਿਸੇ ਸਮੇਂ ਵਿਨੋਦ ਖੰਨਾ ਤੇ ਅਮਿਤਾਭ ਬੱਚਨ ਦੀ ਸੁਪਰ ਹਿੱਟ ਜੋੜੀ ਸੀਗੀ ਨਾ, ਉਦਾਂ ਇਹ ਵੀ ਸੁਪਰ ਹਿੱਟ ਜੋੜੀ ਹੈ। ਸੋ ਇਹ ਉੱਥੇ ਆ ਗਿਆ ਐਸੋਸੀਏਸ਼ਨ ਦੇ ਵਿੱਚ। ਫਿਰ ਕਮਾਲ ਦੀ ਗੱਲ ਹੈ, ਜੋੜੀ ਜਦੋਂ ਟੁੱਟੀ, ਹੁਣ ਜੋੜੀ ਦੀ ਥਾਂ ਤੇ ਜੋੜੀ ਤੇ ਰਹਿਣੀ ਚਾਹੀਦੀ ਹੈ ਨਾ, ਤਾਂ ਜੋੜੀ ਕੀ ਹੋਈ? ਵੈਸੇ ਵੀ ਇੰਡੀਆ ਦੇ ਸੁਭਾਅ ਗਿਆ ਕਿ ਇੱਕ ਦੇ ਨਾਲ ਇੱਕ ਫ੍ਰੀ ਆਫਰ ਹੋਈ ਆ। ਅਮਿਤ ਸ਼ਾਹ ਤੇ ਹੈਗਾ ਹੀ ਸੀ, ਉਹਦਾ ਮੁੰਡਾ ਨਾਲ ਫ੍ਰੀ ਮਿਲ ਗਿਆ ਇੰਡੀਆ ਨੂੰ, ਉਹਦਾ ਨਾਂ ਵੀ ਜੈ ਅਮਿਤ ਸ਼ਾਹ ਹੀ ਆ, ਉਹ ਆ ਗਿਆ। ਜਦੋਂ ਨਰਿੰਦਰ ਮੋਦੀ ਜਾਣ ਵਾਲਾ ਸੀਗਾ ਤਾਂ ਕਮਾਲ ਦੀ ਗੱਲ ਆ ਕਿ 2013 ਦੇ ਵਿੱਚ ਉਹਨੂੰ ਵੀ ਜੁਆਇੰਟ ਸੈਕਟਰੀ ਲੈ ਲਿਆ ਗਿਆ ਕ੍ਰਿਕਟ ਐਸੋਸੀਏਸ਼ਨ ਦੇ ਵਿੱਚ। ਹੁਣ ਹੋਇਆ ਕੀ ਆ, ਕਹਾਣੀ ਕਿੱਥੋਂ ਵਿਗੜੀ? ਔਰ ਸਭ ਤੋਂ ਨਿਆਰੀ ਗੱਲ ਤੇ ਇਹ ਆ ਕਿ ਜਦੋਂ ਪ੍ਰਧਾਨ ਬਣਿਆ ਨਾ ਇਹ ਆ ਕੇ ਅਮਿਤ ਸ਼ਾਹ, ਤੇ ਉਹ ਤੋਂ ਤੁਰੰਤ ਬਾਅਦ ਤਾਂ ਨਹੀਂ, ਥੋੜਾ ਸਮਾਂ ਬਾਅਦ ਜਦੋਂ ਇਹਦਾ ਮੁੰਡਾ ਆਉਂਦਾ, ਇਹਦੇ ਮੁੰਡੇ ਦੀ ਜਿਹੜੀ ਸੀਟ ਖਾਲੀ ਕਰਵਾਈ ਗਈ, ਉਹ ਅਸ਼ੋਕ ਸਾਹਿਬਾ ਸੀਗਾ, ਉਹਦੇ ਤੋਂ ਅਸਤੀਫਾ ਦਵਾਇਆ ਗਿਆ।
ਅਸਤੀਫਾ ਦਵਾ ਕੇ ਉਹਨੂੰ ਪਾਸੇ ਕੀਤਾ ਗਿਆ ਤੇ ਮੁੰਡਾ ਆਪਦਾ ਫਿੱਟ ਕੀਤਾ ਗਿਆ। ਏਦਾਂ ਹੀ ਅਮਿਤ ਸ਼ਾਹ ਸੀਗਾ। ਅਮਿਤ ਸ਼ਾਹ ਦਾ ਉਸ ਸਮੇਂ ਦਾ ਬੜਾ ਵੱਡਾ ਕੰਪੀਟੀਟਰ ਸੀਗਾ, ਔਰ ਖਾਸ ਤੌਰ ਤੇ ਇਹਦਾ ਸਿਆਸੀ ਵਿਰੋਧੀ ਵੀ ਸੀ। ਉਹਦਾ ਨਾਮ ਸ਼ਾਇਦ ਮੇਰੇ ਖਿਆਲ ਦੇ ਨਾਲ ਨਰਹਰੀ ਅਮੀਨ ਸੀਗਾ। ਨਰਹਰੀ ਅਮੀਨ ਸੀਗਾ ਜਿਹੜਾ, ਉਹਨੂੰ ਕਮਾਲ ਦੀ ਗੱਲ ਤੇ ਇਹ ਕੀਤੀ ਇਹਨਾਂ ਨੇ ਕਿ ਭਾਜਪਾ ਦੇ ਵਿੱਚ ਹੀ ਲੈ ਆਂਦਾ। ਜਿਹੜਾ ਕ੍ਰਿਕਟ ਐਸੋਸੀਏਸ਼ਨ ਦੇ ਵਿੱਚ ਵੀ ਮੁਕਾਬਲੇਬਾਜ਼ ਸੀਗਾ, ਸਿਆਸਤ ਦੇ ਵਿੱਚ ਵੀ ਮੁਕਾਬਲੇਬਾਜ਼ ਸੀ, ਉਹ ਕਾਂਗਰਸ ਦਾ ਸੀਗਾ ਤੇ ਕਾਂਗਰਸ ਦੇ ਵਿੱਚੋਂ ਤੋੜ ਕੇ ਉਹਨੂੰ ਭਾਰਤੀ ਜਨਤਾ ਪਾਰਟੀ 'ਚ ਲਿਆ ਕੇ ਇੱਕ ਪੀਜੀ ਕਮੇਟੀ 'ਚ ਉਹਨੂੰ ਬਿਠਾ ਦਿੱਤਾ ਗਿਆ ਕ੍ਰਿਕਟ ਐਸੋਸੀਏਸ਼ਨ 'ਚ। ਆਪ ਅਮਿਤ ਸ਼ਾਹ ਨੇ ਆਪਣਾ ਰਸਤਾ ਸਾਫ਼ ਕਰ ਲਿਆ। ਏਦਾਂ ਹੀ ਮੁੰਡੇ ਨੂੰ ਲਿਆ ਕੇ ਤੇ ਬਿਠਾ ਲਿਆ। ਹੁਣ ਹੋਇਆ ਕੀ ਆ ਕਿ ਪਿਛਲੇ ਸਾਲ ਲੋਢਾ ਕਮਿਸ਼ਨ ਦੀਆਂ ਸਿਫਾਰਸ਼ਾਂ ਜਿਹੜੀਆਂ ਉਹ ਸੁਪਰੀਮ ਕੋਰਟ 'ਚ ਰੱਖੀਆਂ ਗਈਆਂ। ਸੁਪਰੀਮ ਕੋਰਟ ਨੇ ਉਹਨਾਂ ਸਿਫਾਰਸ਼ਾਂ ਨੂੰ ਮੰਨ ਕੇ ਹੁਕਮ ਦਿੱਤੇ ਸਨ ਕਿ ਦੇਖੋ, ਇੱਕ ਤੇ ਇਹ ਆ ਕਿ ਮੰਤਰੀ ਆ ਜਿਹੜੇ ਉਹ ਇਹਨਾਂ ਐਸੋਸੀਏਸ਼ਨਾਂ ਦੇ ਅਹੁਦੇਦਾਰ ਨਹੀਂ ਰਹਿਣਗੇ। ਖਾਸ ਤੌਰ ਤੇ ਤੁਹਾਨੂੰ ਯਾਦ ਹੋਣਾ ਅਨੁਰਾਗ ਠਾਕਰ ਨੂੰ ਕਿਵੇਂ ਦੱਸਿਆ ਸੀਗਾ ਸੁਪਰੀਮ ਕੋਰਟ ਨੇ, ਹਿਮਾਚਲ ਵਾਲੇ ਨੇ। ਇੱਕ ਚੀਜ਼ ਉਹਨਾਂ ਨੇ ਹੋਰ ਕਹੀ ਸੀਗੀ ਕਿ ਜਿਹੜੇ ਜਿਹੜੇ ਅਹੁਦੇਦਾਰ 3 ਸਾਲ ਤੋਂ ਬੈਠੇ ਆ ਆਪੋ ਆਪਣੇ ਅਹੁਦਿਆਂ ਤੇ, ਉਹ 3 ਸਾਲ ਹੋਣ ਤੇ ਇੱਕ ਵਾਰੀ ਆਪਣਾ ਅਹੁਦਾ ਖਾਲੀ ਕਰ ਦੇਣਗੇ। ਜਿੱਦਾਂ ਅੰਗਰੇਜ਼ੀ 'ਚ ਇੱਕ ਸ਼ਬਦ ਵਰਤਿਆ ਜਾਂਦਾ ਨਾ, ਕੂਲਿੰਗ ਆਫ ਪੀਰੀਅਡ। ਕੁਛ ਸਾਲ ਲਈ ਉਹਨਾਂ ਨੂੰ ਬ੍ਰੇਕ ਲੈਣਾ ਪਊਗਾ। ਯਾਨੀ 3 ਸਾਲ ਜਿਨ੍ਹਾਂ ਨੇ ਲਗਾਤਾਰ ਅਹੁਦੇਦਾਰੀ ਭੋਗ ਲਈ ਹੈ, ਉਹ ਆਪੋ ਆਪਣੇ ਅਹੁਦੇ ਛੱਡ ਕੇ ਪਾਸੇ ਹੋ ਜਾਣ, 3 ਸਾਲ ਦਾ ਉਹ ਬ੍ਰੇਕ ਲੈਣ, ਉਸ ਤੋਂ ਬਾਅਦ ਆ ਕੇ ਇਲੈਕਸ਼ਨ ਲੜ ਲੈਣ ਤੇ ਫਿਰ ਜੇ ਉਹ ਜਿੱਤਦੇ ਆ ਤੇ ਫਿਰ ਉਹਦਾ ਹਾਸਲ ਕਰ ਲੈਣ। ਹੁਣ ਹੋ ਕੀ ਰਿਹਾ, ਜਿਹੜਾ ਇਹ ਹੈਗਾ ਅਮਿਤ ਸ਼ਾਹ, ਇਹ 2009 ਤੋਂ 2014 ਤੱਕ ਇਹਨਾਂ ਤੇ ਰਿਹਾ ਵਾਈਸ ਪ੍ਰੈਜ਼ੀਡੈਂਟ। ਉਸ ਤੋਂ ਬਾਅਦ ਹੁਣ ਤੱਕ ਇਹ ਉੱਥੇ ਪ੍ਰੈਜ਼ੀਡੈਂਟ ਆ। ਕਮਾਲ ਦੀ ਗੱਲ ਤੇ ਇਹ ਆ ਕਿ ਨਾਲ ਇਹ ਭਾਰਤੀ ਜਨਤਾ ਪਾਰਟੀ ਦਾ ਪ੍ਰੈਜ਼ੀਡੈਂਟ ਵੀ ਹੈ। ਦੂਜੀ ਚੀਜ਼ ਕਿ ਇਹ ਹੁਣ ਰਾਜ ਸਭਾ ਲਈ ਵੀ ਚੁਣਿਆ ਗਿਆ। ਔਰ ਜਦ ਇਹ ਚੀਜ਼ ਲੋਢਾ ਕਮਿਸ਼ਨ ਸੁਪਰੀਮ ਕੋਰਟ ਕੋਲ ਸਿਫਾਰਿਸ਼ ਦੇ ਰੂਪ ਦੇ ਵਿੱਚ ਰੱਖ ਚੁੱਕਾ ਕਿ ਜੇ ਕੋਈ ਲਾਭ ਵਾਲੇ ਅਹੁਦੇ ਨਾਲ ਇਸ ਤਰ੍ਹਾਂ ਵਿਚਰਦਾ, ਉਹਦੇ ਕੋਲ ਹੋਰ ਵੀ ਅਹੁਦਾ ਹੈ, ਚਾਹੇ ਉਹ ਮੰਤਰੀ ਦਾ, ਚਾਹੇ ਉਹ ਬਾਬੂ ਹੈ, ਚਾਹੇ ਅਫਸਰਸ਼ਾਹੀ 'ਚ ਆ, ਤਾਂ ਉਹ ਇਸ ਤਰ੍ਹਾਂ ਦੇ ਅਹੁਦਿਆਂ ਤੇ ਨਹੀਂ ਰਹਿ ਸਕਦਾ। ਹੁਣ ਕਮਾਲ ਦੀ ਗੱਲ ਤੇ ਇਹ ਆ, ਅਮਿਤ ਸ਼ਾਹ ਬਾਵਜੂਦ ਇਸ ਦੇ ਕਿ ਪਾਰਟੀ ਪ੍ਰਧਾਨ ਵੀ ਆ, ਰਾਜ ਸਭਾ ਦਾ ਮੈਂਬਰ ਵੀ ਆ, ਨਾਲ ਉਹ ਉੱਥੇ ਪ੍ਰੈਜ਼ੀਡੈਂਟ ਬਣ ਕੇ ਵੀ ਵਿਚਰਦਾ ਪਿਆ। ਜਦ ਕਿ ਸੁਪਰੀਮ ਕੋਰਟ ਦੀ ਗਾਈਡਲਾਈਨ ਔਰ ਹੁਕਮ ਸਾਫ਼ ਤੌਰ ਤੇ ਕਹਿੰਦਾ ਕਿ ਜੇ ਤੁਸੀਂ 3 ਸਾਲ ਅਹੁਦਾ ਭੋਗਿਆ ਤੁਹਾਨੂੰ ਉਹਦਾ ਛੱਡਣਾ ਪਊਗਾ। ਹੁਣ 3 ਸਾਲ ਮੈਂ ਤੁਹਾਨੂੰ ਜਿਵੇਂ ਦੱਸਦਾ ਕਿ 2009 ਤੋਂ 2014 ਔਰ 14 ਤੋਂ ਹੁਣ ਤੱਕ ਲਾ ਲਓ ਤੁਸੀਂ ਹਿਸਾਬ ਕਿ ਤਕਰੀਬਨ 8.5 ਪੌਣੇ 9 ਸਾਲ ਹੋ ਗਏ ਇਹਨੂੰ, ਇਹ ਅਹੁਦਾ ਨਹੀਂ ਛੱਡਦਾ ਪਿਆ। ਦੂਜਾ ਜਿਹੜਾ ਇਹਦਾ ਮੁੰਡਾ ਆਇਆ ਸੀਗਾ ਜੁਆਇੰਟ ਸੈਕਟਰੀ ਦੇ ਤੌਰ ਤੇ 2014 ਦੇ ਵਿੱਚ, 14 ਤੋਂ ਲਾ ਲਓ ਕਿ ਹੁਣ 18 ਚੜ੍ਹਨ ਵਾਲਾ, ਉਹਦੇ ਵੀ 3 ਸਾਲ ਪੂਰੇ ਹੋ ਚੁੱਕੇ ਆ। ਨਾ ਉਹ ਮੁੰਡਾ ਅਹੁਦਾ ਛੱਡਦਾ ਪਿਆ, ਨਾ ਇਹ ਅਹੁਦਾ ਛੱਡਦਾ ਪਿਆ। ਜਦ ਕਿ ਦੂਜੇ ਪਾਸੇ ਜਿਹੜੇ ਕਾਂਗਰਸੀ ਸੀ ਜਾਂ ਇਹਨਾਂ ਦੇ ਹੋਰ ਵਿਰੋਧੀ ਸੀ, ਜਿੱਦਾਂ ਸ਼ਰਦ ਯਾਦਵ, ਮੈਂ ਜਿੱਦਾਂ ਨਾਂ ਲਿਆ ਵਾ ਸ਼ਰਦ ਯਾਦਵ, ਉਹਨਾਂ ਨੂੰ ਅਹੁਦਾ ਛਡਾ ਦਿੱਤਾ ਗਿਆ। ਜੋਤੀ ਰਾਜਿਤਿਆ ਸਿੰਧੀਆ ਸੀਗਾ, ਉਹਨੂੰ ਅਹੁਦਾ ਛਡਾ ਦਿੱਤਾ ਗਿਆ। ਰਾਜੀਵ ਸ਼ੁਕਲਾ ਸੀਗਾ ਜਿਹੜਾ, ਉਹਨੂੰ ਅਹੁਦਾ ਛਡਾ ਦਿੱਤਾ ਗਿਆ। ਜਦ ਕਿ ਇਹੀ ਸ਼ਰਤ ਹੈ ਜਿਹੜੀ ਅਮਿਤ ਸ਼ਾਹ ਔਰ ਉਹਦੇ ਮੁੰਡੇ ਤੇ ਲਾਗੂ ਨਹੀਂ ਹੁੰਦੀ ਪਈ। ਪਰ ਕੀ ਕਰੀਏ, ਇਹਨਾਂ ਦੇ ਮੁੰਡੇ ਤੇ ਜਾਂ ਇਹਨਾਂ ਤੇ ਆਪ ਤੇ ਕੋਈ ਵੀ ਸ਼ਰਤ ਲਾਗੂ ਨਹੀਂ ਹੁੰਦੀ ਪਈ ਅੱਜ ਕੱਲ੍ਹ, ਕਿਉਂਕਿ ਇਹਨਾਂ ਦੀ ਕੰਪਨੀ ਜੋ ਇੰਨੀ ਉਚਾਈ ਛੋ ਕੇ ਗਈ ਹੈ ਉਹਦੇ ਬਾਰੇ ਵੀ ਕੋਈ ਇਹ ਦੱਸਦੇ ਨਹੀਂ ਪਏ। ਪਰ ਉੱਤੋਂ ਇਹ ਤੇ ਛੱਡੋ ਉਹਨਾਂ ਨੇ ਕੀ ਦੱਸਣਾ, ਉੱਤੋਂ ਆਹ ਜਿਹੜਾ ਕੰਮ ਚੱਲਦਾ ਪਿਆ ਇਹ ਤੇ ਹੈਰਾਨ ਕਰਨ ਵਾਲਾ ਕਿ ਸੁਪਰੀਮ ਕੋਰਟ ਦੇ ਹੁਕਮ ਵੀ ਹੈ ਜਿਹੜੇ, ਉਹ ਵੀ ਅਮਿਤ ਸ਼ਾਹ ਹੋਰਾਂ ਤੋਂ ਪਾਸੇ ਲੰਘ ਜਾਂਦੇ, ਉਹ ਵੀ ਇਹਨਾਂ ਦੇ ਨਾਲ ਨਹੀਂ ਕਹਿੰਦੇ। ਸੋ ਜੋ ਮਰਜ਼ੀ ਹੈ, ਇਸ ਸਮੇਂ ਗੱਡੀ ਜਿਹੜੀ ਉਹ ਇਹਨਾਂ ਦੀ ਤਾਰਾ ਰਾਮਪਮ ਚੱਲਦੀ ਪਈ ਹੈ, ਕਿਉਂਕਿ ਅਮਿਤ ਸ਼ਾਹ ਦੀ ਜਾਇਦਾਦ 50 ਸਾਲਾਂ 'ਚ 300% ਵੱਧਦੀ ਹੈ। ਉਹਦਾ ਮੁੰਡਾ ਜਿਹੜਾ ਉਹ ਜਿਵੇਂ ਉਹ ਕਹਿੰਦੇ ਨਾ ਬਾਪ ਨੰਬਰੀ ਤੇ ਬੇਟਾ 10 ਨੰਬਰੀ, ਉਹ ਉਹਦੇ ਤੋਂ ਵੀ 10 ਗੁਣਾ ਗਾਂਹ ਆ। ਉਹ 16,000 ਗੁਣਾ ਤੱਕ ਆਪਣੀ ਕਮਾਈ ਵਧਾਈ ਜਾਂਦਾ। ਤੇ ਨਾਲ ਦੇਖੋ ਕਿ ਇਹ ਕ੍ਰਿਕਟ ਵੀ ਖੇਡੀ ਜਾਂਦੇ ਆ। ਕ੍ਰਿਕਟ ਵੈਸੇ ਮੈਦਾਨ 'ਚ ਨਹੀਂ ਖੇਡਦੇ, ਕ੍ਰਿਕਟ ਬਾਹਰ ਖੇਡੀ ਜਾਂਦੇ ਆ। ਸੋ ਕਹਿ ਸਕਦੇ ਆ ਕਿ ਅਮਿਤ ਸ਼ਾਹ ਜੋ ਮਰਜ਼ੀ ਲੋਕੀ ਕਹੀ ਜਾਣ, ਇਸ ਸਮੇਂ ਇੱਕੋ ਫਾਰਮੂਲੇ ਤੇ ਚੱਲਦਾ ਪਿਆ ਕਿ ਘਪੀਏ ਤਾਂ ਰੱਜ ਕੇ, ਨਹੀਂ ਸੌਂ ਜਾਈਏ ਮੂੰਹ ਕੱਜ ਕੇ। ਇਸ ਸਮੇਂ ਘਪਣ ਦਾ ਉਹਨਾਂ ਦਾ ਮੌਕਾ ਹੈ। ਜੀ ਅਗਲੀ ਗੱਲ ਕਰੀਏ, ਮਾਸਟਰ ਜੌਹਰ ਸਿੰਘ ਦੀ ਬੁਰੀ ਤਰ੍ਹਾਂ ਕੁੱਟਮਾਰ, ਪਰਚਾ ਦਰਜ ਹੋਇਆ। ਦੇਖੋ, ਇਹ ਬਹੁਤ ਮੰਦਭਾਗੀ ਘਟਨਾ ਵਾਪਰੀ ਆ। ਇਹਦੇ ਵਿੱਚ ਸਭ ਤੋਂ ਬੁਰਾ ਪੱਖ ਇਹ ਆ ਕਿ ਇਹ ਨਹੀਂ ਵੇਖਿਆ ਗਿਆ ਕਿ ਉਹ ਬਜ਼ੁਰਗ ਕਿੰਨੀ ਉਮਰ ਦਾ, ਕਿਸ ਹਾਲਤ ਦੇ ਵਿੱਚ ਆ,
ਵੈਸੇ ਵੀ ਉਹਦਾ ਇਹਨਾਂ ਦਿਨਾਂ ਦੇ ਵਿੱਚ ਬਹੁਤ ਜਲੂਸ ਨਿਕਲਿਆ ਜ਼ੋਰ ਸਿੰਘ ਦਾ। ਜੀ ਪਹਿਲਾਂ ਤੁਹਾਨੂੰ ਪਤਾ ਹੀ ਹੋਣਾ ਕਿ ਜਦੋਂ ਉਹਨੂੰ ਤਨਖਾਹ ਲਾਈ ਗਈ ਮੁਤਵਾਜ਼ੀ ਜਥੇਦਾਰਾਂ ਵੱਲੋਂ, ਤਨਖਾਹ ਲਾਉਣ ਵੇਲੇ ਵੀ ਝਗੜਾ ਹੋਇਆ, ਉੱਥੇ ਬਹੁਤ ਵੱਡਾ ਬਖੇੜਾ ਪਿਆ। ਉਸ ਤੋਂ ਬਾਅਦ ਜਦੋਂ ਤਨਖਾਹ ਲੱਗ ਗਈ ਭੁਗਤਣ ਗਿਆ, ਉਦੋਂ ਵੀ ਬਖੇੜਾ ਹੋਇਆ। ਬਾਅਦ ਵਿੱਚ ਉਹ ਗਲਿਆਰੇ ਦੇ ਬਾਹਰ ਹੀ ਸੇਵਾ ਕਰਦਾ ਰਿਹਾ, 7 ਦਿਨ ਸੇਵਾ ਕਰਕੇ ਪਹੁੰਚਿਆ, ਉਹ ਲੋਕਾਂ ਨੇ ਸੇਵਾ ਕਰ ਕੱਤੀ ਉਹਦੀ, ਬਹੁਤ ਬੁਰੀ ਤਰ੍ਹਾਂ ਕੁੱਟਿਆ ਗਿਆ। ਹੁਣ ਦੋਸ਼ ਤੇ ਇਹ ਲੱਗਦੇ ਪਏ ਆ ਕਿ ਜੌਹਰ ਸਿੰਘ ਆਪਣੇ ਕਮਰੇ ਦੇ ਵਿੱਚ ਸੁੱਤਾ ਪਿਆ ਸੀ, ਰਾਤ ਨੂੰ ਜਾ ਕੇ ਉਹਨੂੰ ਕੱਢ ਕੇ ਤੇ ਉੱਥੋਂ ਬੁਰੀ ਤਰ੍ਹਾਂ ਕੁੱਟਿਆ ਮਾਰਿਆ ਗਿਆ। ਉਸੇ ਤਰ੍ਹਾਂ ਹੀ ਉਹਦੀ ਵੀਡੀਓ ਬਣੀ ਆ, ਇੱਕ ਗੁਰਸਿੱਖ ਆਦਮੀ ਜਿਹੜਾ ਅੰਮ੍ਰਿਤਧਾਰੀ ਆ ਔਰ ਸਿੱਖੀ ਪਹਿਰਾਵੇ ਦੇ ਵਿੱਚ ਆ, ਉਹਨੂੰ ਇੰਨੀ ਜ਼ਲੀਲਤਾ ਦੇ ਨਾਲ ਕੁੱਟਿਆ ਜਾ ਰਿਹਾ ਕਿ ਬੀਬੀਆਂ ਵੀ ਉੱਥੇ ਛਿੱਤਰ ਲਾਈ ਖਲੋਤੀਆਂ ਨਜ਼ਰ ਆਉਂਦੀਆਂ। ਔਰ ਜਿਹੜਾ ਮਾਸਟਰ ਜੌਹਰ ਸਿੰਘ ਆ, ਉਹ ਕਹਿੰਦਾ ਆ ਕਿ ਮੇਰਾ ਕੋਈ ਕਸੂਰ ਹੀ ਹੈ ਨਹੀਂ, ਮੇਰਾ ਦੋਸ਼ ਕੀ ਆ। ਵੈਸੇ ਦੇਖੋ ਉੱਥੇ ਜੋ ਕੁਛ ਹੋਇਆ, ਜੋ ਕੁਛ ਵਾਪਰਦਾ ਪਿਆ, ਉਹਦੇ ਚ ਦੋਸ਼ ਕਈਆਂ ਦੇ ਆ, ਬੇਦੋਸ਼ੇ ਸਾਰੇ ਹੈ ਨੇਗੇ। ਜਿਹੜਾ ਇਹਦਾ ਸਾਥੀ ਇੱਕ ਫੜਿਆ ਗਿਆ ਬੂਟਾ ਸਿੰਘ ਇਤਰਾਜ਼ਯੋਗ ਹਾਲਤ ਦੇ ਵਿੱਚ, ਹਾਲਾਂਕਿ ਇਹ ਕਹਿੰਦੇ ਆ ਕਿ ਚਾਲ ਖੇਡੀ ਗਈ, ਪਰ ਲੋਕ ਕਹਿੰਦੇ ਆ ਕਿ ਚਾਲ ਨਹੀਂ, ਇਹ ਇੱਥੇ ਲੰਮੇ ਸਮੇਂ ਤੋਂ ਹੀ ਚਾਲ ਮਾਲ ਖੇਡੀ ਜਾ ਰਹੀ ਸੀਗੀ। ਪਰ ਜੋ ਮਰਜ਼ੀ ਆ, ਮਾਸਟਰ ਜੌਹਰ ਸਿੰਘ ਨੇ ਜੇ ਕੋਈ ਗਲਤੀ ਕੀਤੀ ਆ ਤੇ ਉਹ ਆਪਣਾ ਪਛਤਾਵਾ ਵੀ ਕਰਾਇਆ, ਚਾਹੇ ਮੁਤਵਾਜ਼ੀ ਜਥੇਦਾਰਾਂ ਦੇ ਥਰੂ ਉਹਨੇ ਜਾ ਕੇ ਨਿਮਾਣਾ ਹੋ ਕੇ ਸੇਵਾ ਤੇ ਕੀਤੀ ਹੈ ਨਾ। ਇਹ ਹੁਣ ਸਜ਼ਾ ਚ, ਤਨਖਾਹ ਚ, ਸੇਵਾ ਚ ਕੋਈ ਫਰਕ ਭਾਵ ਤੇ ਹੈ ਨੀਗਾ, ਇੱਕੋ ਗੁਰੂ ਘਰ ਦੀ ਆ। ਪਰ ਬਾਵਜੂਦ ਇਸ ਦੇ ਉੱਥੋਂ ਦੇ ਲੋਕਾਂ ਵੱਲੋਂ ਇਸ ਤਰ੍ਹਾਂ ਕੁੱਟਣਾ ਉਹਨੂੰ, ਔਰ ਇੰਨੀ ਬੁਰੀ ਤਰ੍ਹਾਂ ਜਲੀਲ ਕਰਕੇ ਕੁੱਟਣਾ, ਫਿਰ ਵੀਡੀਓ ਬਣਾ ਕੇ ਚੰਦ ਮਿੰਟਾਂ ਚ ਵਾਇਰਲ ਕਰ ਦੇਣਾ, ਇਹ ਤੋਂ ਜਾਪਦਾ ਕਿ ਗੜਬੜਿਆ ਮਾਮਲਾ। ਕਿਉਂਕਿ ਜਿਹੜੀ ਦੂਸਰੀ ਧਿਰ ਆ, ਹੁਣ ਇਹ ਆਖਣ ਡਈ ਆ, ਦੇਖੋ ਜੀ ਅਸੀਂ ਤੇ ਮੱਥਾ ਟੇਕਣ ਗਏ ਸਾਂ ਗੁਰਦੁਆਰੇ, ਇਹਨਾਂ ਦੇ ਸਮਰਥਕ ਸਾਨੂੰ ਭੱਜ ਕੇ ਪੈ ਨਿਕਲੇ, ਅਸੀਂ ਮਾਸਟਰ ਜੌਹਰ ਸਿੰਘ ਕੋਲ ਗਏ, ਮਾਸਟਰ ਜੀ ਸਾਨੂੰ ਬਚਾਓ, ਤੇ ਮਾਸਟਰ ਕੋਲ ਸਾਨੂੰ ਪੈ ਨਿਕਲਿਆ, ਫਿਰ ਸੰਗਤ ਨੂੰ ਗੁੱਸਾ ਆ ਗਿਆ ਤੇ ਸੰਗਤ ਨੇ ਫੜ ਕੇ ਨੂੰ ਘੜ ਕੱਤਿਆ। ਇਹ ਕੈਸੀ ਸੰਗਤ ਆ, ਇਹ ਕੈਸੀ ਸੰਗਤ ਆ। ਸੋ ਕਮਾਲ ਦੀ ਗੱਲ ਆ ਕਿ ਇਸ ਸੰਗਤ ਦੇ ਵਿੱਚੋਂ ਇਹ ਐਸੇ ਬੰਦੇ ਸੀਗੇ। ਇਹਨਾਂ ਲੋਕਾਂ ਨੂੰ ਥੋੜਾ ਜਿਹਾ ਸੋਚਣਾ ਚਾਹੀਦਾ ਸੀਗਾ ਕਿ ਇਹਨਾਂ ਨੇ ਕਦੇ ਕੋਈ ਗਲਤੀ ਨਹੀਂ ਕੀਤੀ, ਜਾਂ ਇਸ ਉਮਰ ਦੇ ਵਿੱਚ ਕਦੇ ਨਹੀਂ ਪਹੁੰਚਣਾ। 70-75 ਸਾਲ ਦਾ ਬੰਦਾ ਇਸ ਤਰ੍ਹਾਂ ਖਿੱਚ ਕੇ ਲਿਆਂਦਾ ਗਿਆ, ਔਰ ਬਹਾਨਾ ਕੀ ਬਣਾਇਆ ਜਾ ਰਿਹਾ ਕਿ ਜੀ ਅਸੀਂ ਉਹਨੂੰ ਦੱਸਣ ਗਏ ਸੀ, ਅੱਗੋਂ ਪੈ ਨਿਕਲਿਆ, ਫਿਰ ਸੰਗਤ ਨੂੰ ਗੁੱਸਾ ਆ ਗਿਆ। ਪਹਿਲੀ ਗੱਲ, ਸੰਗਤ ਹੀ ਨਹੀਂ ਕਹਿਣਾ ਚਾਹੀਦਾ, ਇਹ ਤੇ ਭੀੜ ਆ, ਇਹ ਕਾਹਦੀ ਸੰਗਤ ਆ। ਜੇ ਸੰਗਤ ਹੁੰਦੀ ਤੇ ਇਹੋ ਜਿਹੀ ਕਰਤੂਤ ਨਾ ਕਰਦੀ। ਦੂਜੀ ਗੱਲ ਇਹ ਆ, ਅੱਧੀ ਰਾਤ ਨੂੰ ਉੱਥੇ ਮੱਥਾ ਟੇਕਣ ਕੀ ਲੈਣ ਗਏ ਸੀਗੇ? ਅੱਧੀ ਰਾਤ ਗੁਰਦੁਆਰੇ 'ਚ ਮੱਥਾ ਟੇਕਣ ਕੌਣ ਜਾਂਦਾ? ਪਰ ਜੇ ਟੇਕਣ ਜਾਂਦਾ ਤੇ ਔਰਤਾਂ ਉੱਥੇ ਕੀ ਲੈਣ ਗਈਆਂ ਸੀ ਨਾਲ? ਔਰਤਾਂ, ਔਰ ਖਾਸ ਤੌਰ ਤੇ ਉੱਥੇ ਲੱਠਮਾਰ ਜਿਹੜੇ ਨਾਲ ਗਏ ਸੀ, ਉਹ ਡਾਂਗਾ ਲੈ ਕੇ ਗਏ ਸੀ, ਉਹ ਕਾਹਤੋਂ ਗਏ ਸੀਗੇ? ਉਹ ਸਵਾਲ ਬੜੇ ਖੜੇ ਹੁੰਦੇ ਆ। ਦੂਜੇ ਪਾਸੇ ਮਾਸਟਰ ਜੌਹਰ ਸਿੰਘ ਨੇ ਪਰਚਾ ਕਟਾਤਾ, ਪੁਲਿਸ ਨੇ ਪਰਚਾ ਦਰਜ ਕਰ ਲਿਆ 12-13 ਬੰਦਿਆਂ ਤੇ। ਨਾ ਤੇ ਇਹਨਾਂ ਦੇ ਇੱਕ ਅਕਾਲੀ ਲੀਡਰ ਦਾ ਵੀ ਆਉਂਦਾ ਪਿਆ, ਉਸ ਬੰਦੇ ਨੇ ਇਕੱਲੇ ਸੀ ਕਿ ਜਾਓ ਜਾ ਕੇ ਮਾੜਾ ਜਿਹਾ ਹੱਥ ਹੌਲਾ ਕਰਿਓ, ਕਿਉਂਕਿ ਇਹ ਅਕਾਲ ਤਖਤ ਦੇ ਜਥੇਦਾਰਾਂ ਦੇ ਅੱਗੇ ਪੇਸ਼ ਨਹੀਂ ਹੁੰਦਾ ਪਿਆ। ਸੋ ਜੋ ਵੀ ਅੱਜ ਮਾਸਟਰ ਜੌਹਰ ਸਿੰਘ ਤੇ ਬਹੁਤ ਬੁਰਾ ਦੌਰ ਆ। ਵੈਸੇ ਦੌਰ ਇਸ ਸਮੇਂ ਪੂਰੀ ਕੌਮ ਤੇ ਹੀ ਆ, ਕਿਉਂਕਿ ਦੇਖੋ ਇਹ ਝਗੜਾ ਜਿੱਥੋਂ ਸ਼ੁਰੂ ਹੋਇਆ ਉਹ ਗੁਰੂ ਕੀ ਗੋਲਕ ਆ, ਜਿਹਦੇ ਬਾਰੇ ਅੱਜ ਕੱਲ੍ਹ ਲੋਕੀ ਛੱਤੀ ਕਿਸਮ ਦੀਆਂ ਗੱਲਾਂ ਕਰਦੇ, ਕਹਿੰਦੇ ਕਿ ਅੱਗੇ ਤੇ ਇਹ ਹੁੰਦਾ ਸੀਗਾ ਕਿ ਗੁਰੂ ਕੀ ਗੋਲਕ ਗਰੀਬ ਦਾ ਮੂੰਹ, ਅੱਜ ਕੱਲ੍ਹ ਇਹ ਆ ਕਿ ਜਿਹੜੇ ਸੇਵਾਦਾਰ ਆ ਉਹਨਾਂ ਦਾ ਗੋਲਕ ਵੱਲ ਮੂੰਹ ਆ ਤੇ ਗੁਰੂ ਵੱਲ ਪਿੱਠ ਆ। ਬਹੁਤ ਕਿਸਮ ਦੀਆਂ ਗੱਲਾਂ ਚੱਲਦੀਆਂ ਇਹਨਾਂ ਚੀਜ਼ਾਂ ਨੂੰ ਲੈ ਕੇ। ਹੁਣ ਇਹ ਜਿਹੜਾ ਛੋਟਾ ਘੱਲੂਘਾਰਾ ਗੁਰਦੁਆਰਾ, ਇਹਨੂੰ ਇੱਕ ਕਮੇਟੀ ਚਲਾਉਂਦੀ ਆ। ਪਹਿਲਾਂ ਜਿਹੜੀ ਸ਼੍ਰੋਮਣੀ ਕਮੇਟੀ ਸੀ ਉਹਨੇ ਆਪਣੇ ਪ੍ਰਬੰਧ ਹੇਠ ਲਿਆ ਨਹੀਂ। ਹੁਣ ਇਹਦੀ ਜਦੋਂ ਆਮਦਨ ਵੱਧ ਗਈ ਆ ਤਾਂ ਇੱਕ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹਨੂੰ ਪ੍ਰਬੰਧ ਹੇਠ ਲੈ ਲਿਆ ਜਾਵੇ। ਸੋ ਰੌਲਾ ਇੱਥੇ ਆ ਕੇ ਪੈਂਦਾ। ਮਾਸਟਰ ਜੌਹਰ ਸਿੰਘ ਦੀ 36 ਗਲਤੀਆਂ ਹੋਣਗੀਆਂ, 36 ਐਬ ਹੋਣਗੇ, ਮੈਨੂੰ ਨਹੀਂ ਪਤਾ, ਮੈਂ ਨਹੀਂ ਉਹਨਾਂ ਨੂੰ ਜਾਣਦਾ। ਇਹਨਾਂ ਦੇ ਦੱਸਣ ਮੁਤਾਬਕ ਕਿ ਉਹ ਇਹ ਆ ਉਹ ਆ, ਜੋ ਜਿੱਦਾਂ ਦੋਸ਼ ਲੱਗਦੇ। ਹੋ ਸਕਦਾ ਕੋਈ ਊਣ ਪਾਉਣ ਹੋਵੇ ਉਹਦੇ 'ਚ, ਪਰ ਇਸ ਤਾਂ ਕੁੱਟ ਕੇ ਜਲੀਲ ਕਰਕੇ ਵੀਡੀਓ ਪਾਉਣ ਦਾ ਕਿਸੇ ਨੂੰ ਕੀ ਅਧਿਕਾਰ ਆ? ਜੋ ਕੀਤਾ ਉਹਨਾਂ ਨੇ ਮਾੜਾ ਕੀਤਾ, ਪਰਚਾ ਦਰਜ ਹੋ ਗਿਆ। ਪਰ ਇਸ ਸਮੇਂ ਮੈਂ ਤੇ ਕਹੂੰਗਾ ਕਿ ਮਾਸਟਰ ਜੌਹਰ ਸਿੰਘ ਦੇ ਨਾਲ ਕੋਈ ਨਹੀਂ ਖੜਦਾ ਪਿਆ। ਲਈ ਬਜ਼ੁਰਗ ਆਦਮੀ ਹੈ ਜਿਹੜਾ ਹਰ ਪਾਸਿਓਂ ਬੇਇੱਜ਼ਤੀ ਕਰਾਈ ਜਾਂਦਾ। ਵੈਸੇ ਇੱਕ ਜ਼ਰੂਰ ਕਹਿੰਦਾ ਹੋਊਗਾ ਉਹ, जो बुरे वक्त में मेरे साथ है, मेरा वादा है उनसे, मेरा अच्छा वक्त सिर्फ उनके लिए होगा। सो कहता होना मास्टर जौहर सिंह, ਜਿਹੜਾ ਅੱਜ ਬੁਰੇ ਵਕਤ 'ਚ ਮੇਰੇ ਨਾਲ ਖੜੂਗਾ
ਤੇ ਸੱਚ ਜਾਣੇ ਜਦੋਂ ਕਿਤੇ ਚੰਗਾ ਵਕਤ ਆ ਗਿਆ ਉਹ ਫਿਰ ਚੰਗਾ ਵਕਤ ਤੁਹਾਡੇ ਲਈ ਹੋਊਗਾ, ਪਰ ਹਾਲ ਦੀ ਘੜੀ ਬੁਰੇ ਵਕਤ ਦੇ ਵਿੱਚ ਉਹਦੇ ਨਾਲ ਕੋਈ ਖੜਦਾ ਨਜ਼ਰ ਨਹੀਂ ਆਉਂਦਾ। ਜੀ ਜੀ। ਅਗਲੀ ਆਪਾਂ ਮਿੰਟੂ ਜੀ ਗੱਲ ਕਰੀਏ ਵੀ ਚੱਲਦੇ ਪ੍ਰੋਗਰਾਮ ਦੇ ਵਿੱਚ ਹੁਣੇ ਹੁਣੇ ਇੱਕ ਬ੍ਰੇਕਿੰਗ ਨਿਊਜ਼ ਆ ਰਹੀ ਹੈ ਸ਼ਾਇਦ ਵੀ ਕੋਲਿਆਂ ਵਾਲੀ ਦੇ ਉੱਤੇ ਵੀ ਪਰਚਾ ਦਰਜ ਹੋਇਆ ਹੈ। ਹਾਂ ਦੇਖੋ, FIR ਦਰਜ ਹੋ ਗਈ ਹੈ ਮੇਰੇ ਖਿਆਲ ਦੇ ਨਾਲ, ਜਥੇਦਾਰ ਦਿਆਲ ਸਿੰਘ ਕੋਲਿਆਂ ਵਾਲੀ ਤੇ ਵੀ ਪਰਚਾ ਦਰਜ ਹੋ ਗਿਆ। ਇਹਦੇ 'ਚ ਹੁਣ ਇੱਕ ਚੀਜ਼ ਜਿਹੜੀ ਦੇਖਣ ਵਾਲੀ ਆ ਉਹ ਇਹ ਆ ਕਿ ਧਾਰਾ ਕਿਹੜੀ ਲੱਗੀ ਆ, ਕਿਉਂਕਿ FIR ਦੀ ਕਾਪੀ ਤੇ ਮੇਰੇ ਕੋਲ ਆ ਗਈ ਆ ਪਰ ਉਹ ਧੁੰਦਲੀ ਜੀ ਆ, ਮੈਨੂੰ ਦੀਦੀ ਨਹੀਂ ਹੈ ਕਿਉਂਕਿ ਉਹ ਭੇਜੀ ਆ ਫੇਸਬੁੱਕ ਮੈਸੇਂਜਰ ਦੇ ਵਿੱਚ, ਦਿਖ ਨਹੀਂ ਰਹੀ ਉਹਦੇ 'ਚ ਕਿਹੜੀਆਂ ਕਿਹੜੀਆਂ ਧਾਰਾ ਲੱਗੀਆਂ। ਪਰ ਇਹ ਪੱਕਾ ਹੋ ਗਿਆ FIR ਦੀ ਕਾਪੀ ਜਿਹੜੇ ਮੇਰੇ ਸਾਥੀ ਪੱਤਰਕਾਰ ਨੇ ਉਹਨਾਂ ਨੇ ਭੇਜ ਦਿੱਤੀ। ਇਹਦਾ ਮਤਲਬ ਕਿ ਜਥੇਦਾਰ ਦਿਆਲ ਸਿੰਘ ਕੋਲਿਆਂ ਵਾਲੀ ਤੇ ਪਰਚਾ ਦਰਜ ਹੋਇਆ ਗਿਆ। ਸੋ ਇਹ ਤੁਹਾਡਾ ਵੀ ਜਿਹੜਾ ਅਲਰਟ ਆ ਬਿਲਕੁਲ ਸਹੀ ਆ, ਪਰਚਾ ਦਰਜ ਹੋ ਗਿਆ। ਔਰ ਦੱਸਿਆ ਤੇ ਵੀ ਜਾਂਦਾ ਕਿ ਉਹਦੇ ਮੁੰਡੇ ਤੇ ਵੀ ਪਰਚਾ ਦਰਜ ਹੋਇਆ, ਭਤੀਜੇ ਤੇ ਵੀ ਹੋਇਆ। ਕੁੱਲ ਮਿਲਾ ਕੇ ਅੱਧੀ ਦਰਜਨ ਦੇ ਕਰੀਬ ਆ ਜਿਨ੍ਹਾਂ ਤੇ ਪਰਚਾ ਦਰਜ ਹੋ ਗਿਆ। ਮਤਲਬ ਕਿ ਅੱਧੀ ਕੁ ਦਰਜਨ ਉਹ ਸੀ ਕਾਂਗਰਸੀ ਜਿਨ੍ਹਾਂ ਤੇ ਇਹਨਾਂ ਨੇ ਪਰਚਾ ਦਰਜ ਕਰਾਇਆ ਤੇ ਅੱਧੀ ਕੁ ਦਰਜਨ ਹੁਣ ਬਰਾਬਰ ਉਹਨਾਂ ਨੇ ਕਰਵਾ ਦਿੱਤਾ। ਇਹਨੂੰ ਕਹਿੰਦੇ ਆ ਬਦਲੇ ਸਮੇਂ ਦੀ ਤੋਰ। ਕੋਈ ਸਮਾਂ ਸੀਗਾ ਕਿ ਜਦੋਂ ਜਥੇਦਾਰ ਦਿਆਲ ਸਿੰਘ ਕੋਲਿਆਂ ਵਾਲੀ ਕਤਲ ਵਾਲੇ ਬੰਦੇ ਨੂੰ ਵੀ ਹਵਾਲਾ 'ਚ ਗੁੱਟੋ ਫੜ ਕੇ ਕੜਾ ਲਿਆਉਂਦਾ ਸੀਗਾ ਕਿ ਚੱਲ ਮੇਰੇ ਨਾਲ ਚੱਲੀਏ, ਆਪਾਂ ਸਵੇਰੇ ਆ ਜਾਵਾਂਗੇ। ਅੱਜ ਦੇਖੋ ਕਿ ਜਥੇਦਾਰ ਦਿਆਲ ਸਿੰਘ ਕੋਲਿਆਂ ਵਾਲੀ ਤੇ ਪਰਚਾ ਦਰਜ ਹੋਇਆ ਔਰ ਉਸ ਜਥੇਦਾਰ ਦਿਆਲ ਸਿੰਘ ਕੋਲਿਆਂ ਵਾਲੀ ਤੇ ਪਰਚਾ ਦਰਜ ਹੋਇਆ ਜੋ ਬਠਿੰਡੇ ਦੇ ਹਸਪਤਾਲ ਮੂਹਰੇ ਖੜ ਕੇ ਆਪਣੀ ਜਾਨ ਦੀ ਗੁਹਾਰ ਲਾਉਂਦਾ ਪਿਆ ਕਿ ਮੇਰੀ ਜਾਨ ਮਾਲ ਦੀ ਹਿਫਾਜ਼ਤ ਕੀਤੀ ਜਾਵੇ, ਮੈਨੂੰ ਜਾਨ ਤੋਂ ਖਤਰਾ। ਦੂਜੇ ਪਾਸੇ ਅੱਜ ਦੇਖੋ ਕਿ ਉਹਦੇ ਤੇ ਪਰਚਾ ਦਰਜ ਹੋ ਗਿਆ ਜਦਕਿ ਉਹ ਉੱਥੇ ਇਹ ਗੱਲਾਂ ਕਰਦਾ ਪਿਆ ਕਿ ਕਾਂਗਰਸੀ ਜ਼ਬਰ ਜ਼ੁਲਮ ਕਰਦੇ ਆ। ਉਹਨੂੰ ਇਹ ਨਹੀਂ ਪਤਾ ਕਿ ਉਹਦੇ ਤੇ ਪਰਚਾ ਵੀ ਦਰਜ ਹੋ ਗਿਆ। ਇਹ ਬੜੀ ਅਜੀਬੋ-ਗਰੀਬ ਜੀ ਇੱਥੇ ਰਾਜਨੀਤੀ ਚੱਲਦੀ ਪਈ ਮੁਲਕ ਦੇ ਵਿੱਚ। ਸੋ ਦੋਵਾਂ ਧਿਰਾਂ ਤੇ ਬਰਾਬਰ ਪਰਚਾ ਦਰਜ ਹੋ ਗਿਆ ਪਰ ਦੋਵਾਂ ਧਿਰਾਂ ਦੇ ਵਿੱਚੋਂ ਹੀ ਜਿਹੜੀ ਇੱਕ ਚੀਜ਼ ਕਾਮਨ ਵੇਖਣ ਨੂੰ ਮਿਲਦੀ ਹੈ ਕਿ ਅੱਧੇ ਬੰਦੇ ਉਹਨਾਂ ਨੇ ਨਜਾਇਜ਼ ਲਿਖਾਤੇ ਆ, ਅੱਧੇ ਬੰਦੇ ਹੁਣ ਉਹਨਾਂ ਨੇ ਨਜਾਇਜ਼ ਲਿਖਾਤੇ ਆ। ਸੋ ਪਰਚਾ ਜਿਹੜਾ ਬਰਾਬਰ ਹੋ ਗਿਆ। ਅੱਗੇ ਦੇਖੋ ਇੱਥੇ ਕੀ ਬਣਦਾ। ਸਾਰਾ ਮਲੋਟ ਸ਼ਹਿਰ ਜਿਹੜਾ ਉਹ ਫਿਕਰਾਂ 'ਚ ਪਿਆ ਕਿ ਇਸ ਦੁਸ਼ਮਣੀ ਦਾ ਅੰਤ ਪਤਾ ਨਹੀਂ ਕਿੱਥੇ ਜਾ ਕੇ ਹੋਣਾ। ਇਹ ਦੋਵੇਂ ਪਰਿਵਾਰ ਜਿਹੜੇ ਕਦੇ ਨੇੜੂ ਪਰਿਵਾਰ ਸੀਗੇ, ਇੱਕੋ ਹੀ ਪਾਰਟੀ 'ਚ ਰਹਿੰਦੇ ਸੀ, ਇੱਕ ਸ਼ਹਿਰੀ ਇਲਾਕਾ ਸਾਂਭਦਾ ਸੀ, ਇੱਕ ਜਾ ਕੇ ਦਿਹਾਤੀ ਇਲਾਕਾ ਸਾਂਭਦਾ ਸੀਗਾ। ਇਹ ਦੋਵੇਂ ਜਿਸ ਤਰੀਕੇ ਨਾਲ ਆਮੋ ਸਾਹਮਣੇ ਹੋਇਆ ਇਹਦੇ 'ਚ ਵੀ ਡੱਡੀ ਦਾ ਬੜਾ ਰੋਲ ਆ। ਡੱਡੀ ਬਹੁਤ ਮਸ਼ਹੂਰ ਆਦਮੀ, ਤੁਹਾਨੂੰ ਪਤਾ, ਨੌਕਰੀ ਘੁਟਾਲੇ ਵਾਲਾ। ਡੱਡੀ ਇਹਨਾਂ ਦੇ ਬਰੋਬਰ ਜਾ ਕੇ ਕਾਂਗਰਸੀ ਜਿਹੜੇ ਹੁਣ ਦੇ ਕਾਂਗਰਸੀ ਜਿਹੜੇ ਉਸ ਸਮੇਂ ਦੇ ਅਕਾਲੀ ਹੁੰਦੇ ਸੀ ਕਦੇ, ਇਹਨਾਂ ਦੇ ਵਾਰਡ 'ਚ ਜਾ ਕੇ ਖਿਲਾਰਿਆ ਸੀ ਜਥੇਦਾਰ ਦਿਆਲ ਸਿੰਘ ਕੋਲਿਆਂ ਵਾਲੀ ਨੇ। ਉਹਨੂੰ ਜਿਤਾਉਣ ਲਈ ਜੋ ਅਕਾਲੀਆਂ ਨੇ ਉੱਥੇ ਕੀਤਾ ਉਹਦਾ ਹੀ ਸਿੱਟਾ ਜਿਹੜੀ ਗੱਲ ਇੱਥੋਂ ਤੱਕ ਪਹੁੰਚੀ ਹੈ। ਜੀ ਜੀ ਜੀ। ਅਗਲੀ ਆਪਾਂ ਗੱਲ ਕਰੀਏ, ਤੁਹਾਡੇ ਇਲਾਕੇ ਦੇ ਵਿੱਚ ਹੀ ਰਹਿੰਦੇ ਆ ਮਾੜਾ ਜਿਹਾ, ਤੇ ਬਾਬੇ ਬਾਦਲ ਦਾ ਕਹਿੰਦੇ ਇੱਕ ਹੋਰ ਕਦਮ ਪੰਜਾਬ ਨੂੰ ਪਿਆ ਕਰੋੜਾਂ ਦੇ ਘਾਟੇ 'ਚ। ਦੇਖੋ, ਬਾਬੇ ਬਾਦਲ ਨੇ ਹਮੇਸ਼ਾ ਅੰਨੀਆਂ ਘੋੜੀਆਂ ਨੂੰ ਦਾਨ ਕੀਤਾ ਔਰ ਦਾਨ ਵੀ ਦਾਣਾ ਰੱਜ ਕੇ ਕੀਤਾ। ਹੁਣ ਜਿਹੜੀ ਇੱਕ ਨਵੀਂ ਗੱਲ ਸਾਹਮਣੇ ਆਉਂਦੀ ਪਈ ਆ ਉਹ ਇਹ ਆ ਕਿ ਇਹਨਾਂ ਨੇ ਜਦੋਂ ਇਹ ਬਿਲਕੁਲ ਆਪਣੀ ਟਰਮ ਦੇ ਵਿੱਚ ਨਾ ਇਹਨਾਂ ਦਾ ਅੰਤਲਾ ਦੌਰ ਸ਼ੁਰੂ ਹੋਇਆ ਸੀਗਾ, ਉਸ ਦੌਰ ਦੇ ਵਿੱਚ ਆ ਕੇ ਇਹਨਾਂ ਨੇ ਬਠਿੰਡੇ ਦੇ ਵਿੱਚ ਕਾਫੀ ਪ੍ਰੋਜੈਕਟ ਜਿਹੜੇ ਉਹ ਲਿਆਂਦੇ ਸੀਗੇ। ਉਹਨਾਂ ਚੋਂ ਇੱਕ ਸੀਗਾ ਟੈਕਨੀਕਲ ਯੂਨੀਵਰਸਿਟੀ ਵਾਲਾ। ਵੈਸੇ ਇਹ ਵੀ ਇੱਕ ਕਮਾਲ ਦੀ ਗੱਲ ਆ ਕਿ ਕੇਂਦਰੀ ਯੂਨੀਵਰਸਿਟੀ ਹੈ ਜਿਹੜੀ ਉਹ ਬਠਿੰਡੇ ਤੋਂ 20 ਕਿਲੋਮੀਟਰ ਦੂਰ ਹੈ ਘੁੱਦੇ 'ਚ। ਇੱਕ ਗੁਰੂ ਕਾਸ਼ੀ ਯੂਨੀਵਰਸਿਟੀ ਹੈ ਉਹ ਬਠਿੰਡੇ ਤੋਂ ਮਹਿਜ਼ 10-12 ਕਿਲੋਮੀਟਰ ਪਰਾਂ ਤਲਵੰਡੀ ਸਾਬੋ ਵਾਲੀ ਸੜਕ ਤੇ ਆ। ਇੱਕ ਟੈਕਨੀਕਲ ਯੂਨੀਵਰਸਿਟੀ ਵੀ ਲੈ ਆਂਦੀ ਬਠਿੰਡੇ ਦੇ ਵਿੱਚ, ਯਾਨੀ ਬਠਿੰਡੇ ਦਾ ਨਾਂ ਹੀ ਬਦਲ ਕੇ ਯੂਨੀਵਰਸਿਟੀ ਪੂਰਾ ਰੱਖਿਆ ਜਾ ਸਕਦਾ ਸੀਗਾ। ਇੰਨੀਆਂ ਜ਼ਿਆਦੀਆਂ ਯੂਨੀਵਰਸਿਟੀਆਂ ਕਰ ਦਿੱਤੀਆਂ ਗਈਆਂ। ਦਰਅਸਲ ਜਿਹੜੀ ਇਹ ਟੈਕਨੀਕਲ ਯੂਨੀਵਰਸਿਟੀ ਸੀ ਉਹ ਪੰਜਾਬ ਦੀ ਇਹ ਦੂਜੀ ਯੂਨੀਵਰਸਿਟੀ ਸੀਗੀ। ਪਹਿਲੀ ਤੇ ਹੋ ਗਈ ਨਾ ਜਿਹੜੀ ਸਾਡੀ ਚੱਲਦੀ ਪਈ ਆ ਮੇਰੇ ਖਿਆਲ ਦੇ ਨਾਲ, ਉਹਦਾ ਨਾਮ ਆ ਪੰਜਾਬ ਟੈਕਨੀਕਲ ਯੂਨੀਵਰਸਿਟੀ, ਇੰਦਰ ਕੁਮਾਰ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ। ਸੋ ਇਹਨਾਂ ਨੇ ਦੂਸਰੀ ਲੈ ਆਂਦੀ ਔਰ ਦੂਸਰੀ ਯੂਨੀਵਰਸਿਟੀ ਕਿੱਥੇ ਲਿਆਂਦੀ ਜਿੱਥੇ ਆਲਰੇਡੀ ਇੱਕ ਕਾਲਜ ਚੱਲਦਾ ਸੀ ਗਿਆਨੀ ਜੈਲ ਸਿੰਘ ਇੰਜੀਨੀਅਰਿੰਗ ਕਾਲਜ, ਉਹਦੇ ਵਿੱਚ ਹੀ ਇਹਨਾਂ ਨੇ ਉਹ ਯੂਨੀਵਰਸਿਟੀ ਸਥਾਪਿਤ ਕਰ ਦਿੱਤੀ। ਹੋਇਆ ਕਿ ਜਦੋਂ ਯੂਨੀਵਰਸਿਟੀ ਬਣਾ ਦਿੱਤੀ ਤੇ ਨਾਲ ਇਹਨਾਂ ਨੇ ਜਿਹੜੇ ਮਾਲਵੇ ਦੇ 8-10 ਜ਼ਿਲ੍ਹੇ ਸੀਗੇ ਜਿੱਦਾਂ ਮੁਕਤਸਰ, ਮਾਨਸਾ, ਬਠਿੰਡਾ, ਫਰੀਦਕੋਟ, ਇੱਦਾਂ ਦੇ ਜਿਹੜੇ ਫਾਜ਼ਿਲਕਾ ਵਗੈਰਾ ਜ਼ਿਲ੍ਹੇ ਸੀਗੇ ਇਹ ਸਾਰੇ ਇੱਦਾਂ ਨਾਲ ਲਾਤੇ। ਮਤਲਬ ਜਿਹੜੇ ਟੈਕਨੀਕਲ ਕਾਲਜ ਸੀਗੇ ਉਹ ਇਸ ਯੂਨੀਵਰਸਿਟੀ ਦੇ ਨਾਲ ਜੋੜ ਦਿੱਤੇ। ਹੁਣ ਯੂਨੀਵਰਸਿਟੀ ਖੜੀ ਕਰ ਦਿੱਤੀ ਹੈ, ਚੱਲਣੀ ਤੇ ਪੈਸੇ ਨਾਲ ਹੀ ਆ। ਜਦੋਂ ਨੌਬਤ ਪੈਸੇ ਦੀ ਆਈ ਫਿਰ ਇਹ ਇੱਧਰ ਉੱਧਰ ਝਾਕਣ ਲੱਗ ਪਏ ਕਿ ਪੈਸਾ ਹੁਣ ਕਿੱਥੋਂ ਲਿਆਈਏ। ਤਾਂ
ਇਹਨਾਂ ਨੇ ਕੀ ਕੀਤਾ ਕਿ ਜਿਹੜੀ ਉਹ ਪਹਿਲੀ ਟੈਕਨੀਕਲ ਯੂਨੀਵਰਸਿਟੀ ਹੈ ਪੰਜਾਬ ਦੀ, ਜਿਹੜੀ ਕਿ ਬਹੁਤ ਵਧੀਆ ਵਕਾਰ ਰੱਖਦੀ ਹੈ, ਜਿਹਦਾ ਬਹੁਤ ਵਧੀਆ ਵਜੂਦ ਆ, ਇਹਨਾਂ ਨੇ ਉਸ ਯੂਨੀਵਰਸਿਟੀ ਕੋਲ ਪਹੁੰਚ ਕੀਤੀ ਕਿ ਸਾਨੂੰ ਫੰਡ ਹੈ ਜਿਹੜੇ ਦਿਓ, ਅਸੀਂ ਯੂਨੀਵਰਸਿਟੀ ਚਲਾਉਣੀ ਆ, ਲੋਕਾਂ ਨੂੰ ਖੁਸ਼ ਕਰਨਾ। ਤਾਂ ਉਹਨਾਂ ਦੇ ਕੋਲ ਉਸ ਸਮੇਂ 1200 ਕਰੋੜ ਰੁਪਏ ਦਾ ਫੰਡ ਪਿਆ ਸੀ ਐਕਸਟਰਾ। ਉਹਨਾਂ ਨੇ ਇਸ ਯੂਨੀਵਰਸਿਟੀ ਨੂੰ ਦੇਣ ਦਾ ਯਤਨ ਕੀਤਾ, ਪਰ ਹਾਈ ਕੋਰਟ ਨੇ ਰੋਕ ਦਿੱਤਾ, ਕਿਉਂਕਿ ਕੁਝ ਸੱਜਣ ਹਾਈ ਕੋਰਟ ਚ ਪਹੁੰਚ ਗਏ ਸਨ ਕਿ ਇਹ ਜੋ ਕੀਤਾ ਜਾ ਰਿਹਾ ਗਲਤ ਕੀਤਾ ਜਾ ਰਿਹਾ। ਇੱਕ ਯੂਨੀ ਦਾ ਫੰਡ ਹੈ ਜਿਹੜਾ ਉਹ ਦੂਸਰੀ ਯੂਨੀ ਨੂੰ ਨਹੀਂ ਦਿੱਤਾ ਜਾ ਸਕਦਾ, ਉਹ ਫੰਡ ਰੁਕ ਗਿਆ। ਹੁਣ ਜਦੋਂ ਉਹ ਫੰਡ ਰੁਕ ਗਿਆ ਤੇ ਫਿਰ ਸਾਰਾ ਕੰਮ ਵੀ ਰੁਕ ਗਿਆ। ਇਹ ਜਿਹੜੀ ਯੂਨੀਵਰਸਿਟੀ ਸੀਗੀ ਫਿਰ ਉੱਥੇ ਦੀ ਉੱਥੇ ਹੀ ਰਹਿ ਗਈ। ਇਹ ਯੂਨੀ ਨਾ ਬਣ ਸਕੀ ਤੇ ਨਾ ਯੂਨੀਵਰਸਿਟੀ ਰਹੀ, ਇਹ ਉਧਰ ਦੀ ਨਾ ਉਧਰ ਦੀ। ਹੋਇਆ ਕਿ ਜਦੋਂ ਸਰਕਾਰ ਬਦਲ ਗਈ, ਸਰਕਾਰ ਬਦਲੀ ਤੋਂ ਬਾਅਦ ਮੰਗ ਉੱਠਣ ਲੱਗੀ ਕਿ ਭਾਈ ਹੁਣ ਤੁਸੀਂ ਚਲਾਓ। ਇਹਨਾਂ ਨੇ ਆਖਿਆ ਕਿ ਸਾਡੇ ਕੋਲ ਕੀ ਆ, ਫਿਰ ਰੋਨੀ ਕਿਉਂ, ਥਾਲੀ ਚ ਕੱਖ ਨਹੀਂ, ਸਾਡੇ ਕੋਲ ਤਾਂ ਪਹਿਲੇ ਕੁਛ ਨਹੀਂ ਹੈ, ਅਸੀਂ ਕਾਹਦੇ ਨਾਲ ਯੂਨੀਵਰਸਿਟੀ ਚਲਾਈਏ। ਫਿਰ ਇਹਨਾਂ ਨੇ ਕੀ ਕੀਤਾ ਸੀਗਾ ਕਿ 16 ਅਕਤੂਬਰ ਨੂੰ ਕੈਬਨਿਟ ਮੀਟਿੰਗ ਦੇ ਵਿੱਚ ਇਹ ਮਨਜ਼ੂਰੀ ਦੇ ਦਿੱਤੀ ਸੀਗੀ ਕਿ ਜਿਹੜੇ ਕਾਲਜ ਇਹਦੇ ਨਾਲ ਲਾਏ ਗਏ, ਮੇਰੇ ਖਿਆਲ ਦੇ ਨਾਲ 250 ਦੇ ਕਰੀਬ ਕਾਲਜ ਸਨ, ਇਹਨਾਂ ਨੇ ਕਿਹਾ ਕਿ ਜਿਹੜੇ ਉਹ 250 ਦੇ ਕਰੀਬ ਕਾਲਜ ਆ, ਜੇ ਉਹ ਚਾਹੁਣ ਤੇ ਵਾਪਸ ਉਸੇ ਜਿਹੜੀ ਪਹਿਲੀ ਗੁਰੂ ਹੈਗੀ ਸੀਗੀ ਇੰਦਰ ਕੁਮਾਰ ਗੁਜਰਾਲ ਟੈਕਨੀਕਲ ਯੂਨੀਵਰਸਿਟੀ, ਉਹਦੇ ਨਾਲ ਹੀ ਜੁੜ ਸਕਦੇ ਆ। ਮਤਲਬ ਕਿ ਜਿੱਥੋਂ ਆਏ, ਜਿੱਥੇ ਤੁਰੀ ਖੋਤੀ ਉੱਥੇ ਆ ਖਲੋਤੀ, ਤਾਂ ਉਹ ਜਿੱਥੇ ਤੁਰੇ ਸੀਗੇ ਕਾਲਜ ਵਾਪਸ ਉੱਥੇ ਜੁੜ ਸਕਦੇ। ਇਹਨਾਂ ਨੇ ਮਨਜ਼ੂਰੀ ਦੇ ਦਿੱਤੀ ਉਸ ਚੀਜ਼ ਨੂੰ। ਹੁਣ ਇਹ ਜਿਹੜੇ ਕਾਲਜ ਸੀ ਹੌਲੀ ਹੌਲੀ ਇੱਥੋਂ ਹੁਣ ਖਿਸਕਣੇ ਸ਼ੁਰੂ ਹੋ ਗਿਆ। ਆ ਕੁਛ ਦਿਨਾਂ ਦੇ ਵਿੱਚ ਹੀ ਹੈ ਜਿਹੜੇ ਬਹੁਤ ਸਾਰੇ ਕਾਲਜ ਆ ਜਿਹੜੇ ਉੱਥੇ ਚਲੇ ਗਏ। ਪਰ ਸਭ ਤੋਂ ਵੱਡਾ ਸਵਾਲ ਤੇ ਇਹ ਆ ਕਿ ਜਿਹੜੇ ਲੋਕਾਂ ਦੇ ਟੈਕਸ ਦੇ ਪੈਸੇ ਸੀਗੇ ਉਹ ਇੱਥੇ ਰੋੜ ਦਿੱਤੇ ਗਏ ਸਿਰਫ ਤੇ ਸਿਰਫ ਵੋਟਾਂ ਦੀ ਰਾਜਨੀਤੀ ਲਈ। ਉਹਨਾਂ ਦਾ ਕੌਣ ਜਵਾਬਦੇਹ ਆ, ਉਹਨਾਂ ਲਈ ਕੌਣ ਜ਼ਿੰਮੇਵਾਰ ਹੈ? ਔਰ ਇਹ ਬਾਦਲ ਸਾਹਿਬ ਨੇ ਕਿਸੇ ਇੱਕ ਥਾਂ ਤੇ ਨਹੀਂ ਕੀਤਾ। ਬਾਦਲ ਸਾਹਿਬ ਦੀਆਂ ਅਨੇਕਾਂ ਇਹੋ ਜਿਹੀਆਂ ਯੋਜਨਾਵਾਂ ਨੇ ਜਿਨ੍ਹਾਂ ਨੂੰ ਅਸੀਂ ਇਸ ਸ਼੍ਰੇਣੀ 'ਚ ਰੱਖ ਸਕਦੇ ਹਾਂ। ਉਹਨਾਂ ਨੇ ਵੋਟ ਦਾ ਪੱਤਾ ਖੇਡਣ ਲਈ ਬਹੁਤ ਸਾਰਾ ਪੈਸਾ ਜਿਹੜਾ ਅਜਾਈਂ ਗਵਾ ਦਿੱਤਾ। ਪਰ ਚਲੋ ਜੋ ਮਰਜ਼ੀ ਬਾਦਲ ਸਾਹਿਬ ਕਹਿੰਦੇ ਤੇ ਹੋਣਗੇ, ਇੰਨੇ ਬਹਾਨੇ ਲੋਕੀ ਯਾਦ ਕਰਦੇ ਆ, ਨਹੀਂ ਤੇ ਭੁੱਲ ਜਾਣਾ ਸੀ। ਉਹ ਜਿਵੇਂ ਇੱਕ ਫਿਲਮ ਦਾ ਗਾਣਾ ਸੀ ਨਾ, ਅਗਲਾ ਕਹੀਂ ਕਾ ਫਿਲਮ ਸੀ ਬੜੀ ਪੁਰਾਣੀ, ਸਾਡੇ ਜੰਮਣ ਤੋਂ ਪਹਿਲਾਂ ਦੀ, ਉਹਦੇ 'ਚ ਗਾਣਾ ਸੀਗਾ, मुझे यूं बुला ना पाओगे जब कभी भी सुनोगे गीत मेरे मेरे संग संग तुम भी गुनगुनाओगे। सो बादल साहब यही कहते हैं कि तुसी मैनू भुला नहीं पाओगे। मेरिया गल्लां इस चलदी सरकार दे विच भी ਹੁੰਦੀਆਂ ਰਹਿਣਗੀਆਂ ਕਿਉਂਕਿ ਉਹਨਾਂ ਦੀਆਂ ਮੱਲਾਂ ਹੀ ਬਹੁਤ ਵੱਡੀਆਂ ਨੇ। ਜੀ ਜੀ, ਅਗਲੀ ਗੱਲ ਕਰੀਏ ਸਰਕਾਰੀ ਜਾਇਦਾਦਾਂ ਦੇ ਉੱਤੇ ਸਰਕਾਰੀ ਅਫਸਰਾਂ ਨੇ ਹੀ ਕਬਜ਼ੇ ਜਮਾਏ ਆ। ਦੇਖੋ ਮਾੜੇ ਬੰਦੇ ਤੋਂ ਤੇ ਆਪਣੀਆਂ ਦਰਾਂ ਦਾ ਕਬਜ਼ਾ ਨਹੀਂ ਲੱਗਦਾ। ਸਹੀ ਗੱਲ ਹੈ। ਕਬਜ਼ੇ ਜਿਹੜੇ ਉਹ ਇਹਨਾਂ ਸਰਕਾਰੀ ਬੰਦਿਆਂ ਨੇ ਲਾਉਣੇ ਆ। ਇਹ ਅਸਲ ਦੇ ਵਿੱਚ ਕਹਾਣੀ ਹੈ ਨਾ ਜਿਹੜੀ ਉਹ ਬਹੁਤ ਜ਼ਿਆਦਾ ਵਿਗੜੀ ਹੋਈ ਹੈ। ਪੰਜਾਬ ਦੀ ਕਹਾਣੀ ਤੇ ਵੈਸੇ ਹੀ ਜ਼ਿਆਦਾ ਵਿਗੜੀ ਹੋਈ ਹੈ, ਪਰ ਖਾਸ ਤੌਰ ਤੇ ਜਿਹੜੀ ਕਬਜ਼ਿਆਂ ਦੀ ਕਹਾਣੀ ਹੈ ਨਾ, ਇਹ ਬਹੁਤ ਵੱਡੀ ਕਹਾਣੀ ਵਿਗੜੀ ਹੋਈ ਹੈ। ਅੱਜ ਵੀ ਸੁਲਤਾਨਪੁਰ ਲੋਧੀ 218 ਕਿੱਲਿਆਂ ਦੇ ਇੱਕ ਕਬਜ਼ੇ ਨੂੰ ਲੈ ਕੇ ਕਾਫੀ ਉੱਥੇ ਹੰਗਾਮਾ ਹੋਇਆ। ਪਰ ਇਹ ਜਿਹੜੇ ਸਰਕਾਰੀ ਕਬਜ਼ੇ ਆ ਇਹ ਤੇ ਪਰਾਂ ਦੀਆਂ ਗੱਲਾਂ ਨੇ। ਹੁਣ ਇਹਦੇ ਚ ਵੇਖੋ ਕਿ ਕੌਣ ਕੌਣ ਇਨਵੋਲਵ ਨੇ। ਸਭ ਤੋਂ ਪਹਿਲਾਂ ਤੇ ਮੈਂ ਤੁਹਾਨੂੰ ਸ਼ਾਮਲਾਟ ਜ਼ਮੀਨਾਂ ਦਾ ਦੱਸ ਦੇਵਾਂ। ਸ਼ਾਇਦ ਮੈਂ ਅੱਗੇ ਵੀ ਇਸੇ ਪ੍ਰੋਗਰਾਮ 'ਚ ਇੱਕ ਵਾਰੀ ਦੱਸਿਆ ਸੀਗਾ ਕਿ 30,000 ਤੋਂ 50,000 ਕਿੱਲਾ ਸ਼ਾਮਲਾਟ ਜ਼ਮੀਨ ਜਿਹੜੀ ਆ ਉਹ ਐਸੀ ਜ਼ਮੀਨ ਆ ਜਿਹੜੀ ਨਜਾਇਜ਼ ਕਬਜ਼ਿਆਂ ਹੇਠ ਹੈ। ਔਰ ਨਜਾਇਜ਼ ਕਬਜ਼ੇ ਕਿਹਦੇ ਆ? ਸਭ ਤੋਂ ਜ਼ਿਆਦਾ ਮੰਤਰੀਆਂ ਦੇ, ਉਸ ਤੋਂ ਥੱਲੇ ਨੌਕਰਸ਼ਾਹਾਂ ਦੇ, ਉਸ ਤੋਂ ਥੱਲੇ ਪੁਲਿਸ ਵਾਲਿਆਂ ਦੇ, ਇਹਨਾਂ ਦੇ ਕਬਜ਼ੇ ਆ। ਯਾਨੀ ਸਾਰੇ ਕਬਜ਼ੇ ਜਿਹੜੇ ਇਹਨਾਂ ਬੰਦਿਆਂ ਦੇ ਆ, ਰੁਤਬੇਦਾਰ ਬੰਦੇ ਆ ਜਿਹੜੇ, ਮੌਜਜ਼ ਬੰਦੇ ਆ ਜਿਹੜੇ। ਹੁਣ ਇੱਕ ਰਿਪੋਰਟ ਸਰਕਾਰ ਨੂੰ PWD ਨੇ ਸੌਂਪੀ ਆ। ਉਸ ਰਿਪੋਰਟ ਨੇ ਵੀ ਬਹੁਤ ਵੱਡੇ ਖੁਲਾਸੇ ਕੀਤੇ ਆ ਕਿ ਐਸੀਆਂ ਉਹਨਾਂ ਨੇ 150 ਤੋਂ ਵੱਧ ਥਾਵਾਂ ਵੇਖੀਆਂ ਜਿਨ੍ਹਾਂ ਤੇ ਇਹਨਾਂ ਦੇ ਆਪਣੇ ਯਾਨੀ ਸਰਕਾਰੀ ਬੰਦਿਆਂ ਨੇ ਕਬਜ਼ੇ ਕੀਤੇ ਹੋਏ ਆ। ਹੁਣ ਕਿਤੇ ਕੋਈ ਦਫ਼ਤਰ ਚਲਾ ਰਿਹਾ, ਕਿਤੇ ਕੋਈ ਦਫ਼ਤਰ ਦੀ ਥਾਂ ਤੇ ਆਪਣਾ ਘਰ ਵੀ ਚਲਾ ਰਿਹਾ। ਕਮਾਲ ਦੀ ਗੱਲ ਤੇ ਇਹ ਆ ਕਿ ਵੱਡੇ ਵੱਡੇ ਰੈਸਟ ਹਾਊਸ ਸੀਗੇ ਜਿਹੜੇ PWD ਦੇ ਬਣਾਏ ਹੋਏ, ਉਹ ਵੀ ਕਬਜ਼ੇ ਦੇ ਹੇਠ ਆ। ਇਹਨਾਂ ਦੇ ਵਿੱਚੋਂ ਕੁਛ ਅਧਿਕਾਰੀ ਤੇ ਦੱਸਦੇ ਆ ਕਿ ਪਿਛਲੇ 30 ਸਾਲ ਤੋਂ ਟਿਕੇ ਪਏ ਆ। ਪਿਛਲੇ 30 ਸਾਲ ਤੋਂ ਮਤਲਬ ਕਿ ਰੈਸਟ ਹਾਊਸ ਦੇ ਵਿੱਚ ਉਹਨਾਂ ਦੀ ਰੈਸਟ ਇੰਨੀ ਜ਼ਿਆਦਾ ਲੰਮੀ ਹੋ ਗਈ ਆ, ਲੱਗਦਾ ਕਿ ਹੁਣ ਬਹੁਤ ਆਸਾਨੀ ਨਾਲ ਉਹਨਾਂ ਦੀ ਜਿਹੜੀ ਬਚੀ ਖੁਚੀ ਜ਼ਿੰਦਗੀ ਉਹ ਵੀ ਨਿਕਲ ਜਾਣੀ ਹੈ ਤੇ 5-10 ਸਾਲ 20 ਸਾਲ ਹੋਰ ਚੱਲ ਗਿਆ ਕੰਮ। ਤਾਂ ਇਹਦੇ ਵਿੱਚ ਹੁਣ ਕੁਛ ਪ੍ਰਮੁੱਖ ਇਹ ਆ ਕਿ ਇੱਕ ਤੇ ਚੰਡੀਗੜ੍ਹ ਦਾ ਸੈਕਟਰ 39 ਤੇ ਅੰਮ੍ਰਿਤਸਰ ਦਾ ਜਿਹੜਾ ਟੇਲਰ ਰੋਡ ਆ, ਇਹਨਾਂ ਤੇ ਜਿਹੜੀ ਸਰਕਾਰੀ ਰਿਹਾਇਸ਼ ਹੈ PWD ਦੀ, ਉਹਦੇ ਚ ਕੁਛ IS ਜਿਹੜੇ ਆ ਉਹ ਕਬਜ਼ਾ ਧਾਰਕ ਆ।
ਕੁਛ ਪੁਲਿਸ ਅਧਿਕਾਰੀ ਆ, ਕੁਛ PCS ਹੈ ਜਿਹੜੇ ਉਹ ਉੱਥੇ ਠਹਿਰੇ ਹੋਏ ਆ। ਏਦਾਂ ਹੀ ਬਠਿੰਡੇ ਦਾ ਇੱਕ PWD ਰੈਸਟ ਹਾਊਸ ਆ, ਉਹਦੇ ਤੇ IG ਦਾ ਦਫ਼ਤਰ ਚੱਲਦਾ ਪਿਆ ਪਿਛਲੇ 11 ਸਾਲਾਂ ਤੋਂ। 2.25 ਕਰੋੜ ਰੁਪਈਆ ਰੈਂਟ ਬਣਿਆ ਪਿਆ, ਕੋਈ ਨਹੀਂ ਦੇ ਰਿਹਾ। ਉਹ ਨਾ ਕਿਰਾਇਆ ਦਿੰਦੇ ਆ ਤੇ ਨਾ ਉਹ ਥਾਂ ਛੱਡਦੇ ਆ। ਉਹ ਹਾਕਮ ਬਖਤੜੀ ਵਾਲੇ ਨੇ ਬਹੁਤ ਲੰਮਾ ਸਮਾਂ ਪਹਿਲਾਂ ਇੱਕ ਗਾਣਾ ਗਾਇਆ ਸੀ, ਉਵੇਂ DIG ਵੀ ਸ਼ਾਇਦ ਅੱਗੋਂ ਗਾਣਾ ਗਾ ਛੱਡਦਾ ਹੋਊਗਾ ਕਿ ਛੜਾ ਜੇਠ ਨਹੀਂ ਛੱਡਦਾ ਕਬਜ਼ਾ 5 ਕਨਾਲਾਂ ਦਾ। ਸੋ ਉਹ ਵੀ ਨਹੀਂ ਛੱਡਦਾ ਪਿਆ। ਇਹ ਤੋਂ ਇਲਾਵਾ ਅੱਗੇ ਜੇ ਆਪਾਂ ਗੱਲ ਕਰੀਏ ਲੁਧਿਆਣੇ ਦਾ ਜਿਹੜਾ ਸਿਵਲ ਲਾਈਨਸ ਦਾ PWD ਦਾ ਰੈਸਟ ਹਾਊਸ, ਉੱਥੇ ਵੀ DIG ਸਾਹਿਬ ਨੇ ਆਪਣੀ ਰਿਹਾਇਸ਼ ਬਣਾਈ ਹੋਈ ਹੈ। ਸੋ ਇਸ ਤਰ੍ਹਾਂ ਦੇ ਜਿਹੜੇ ਰੈਸਟ ਹਾਊਸ ਹੈ, ਮੈਂ ਤੁਹਾਨੂੰ 3-4 ਜਿਹੜੀਆਂ ਉਦਾਹਰਨਾਂ ਦਿੱਤੀਆਂ, ਬਹੁਤ ਸਾਰੇ ਰੈਸਟ ਹਾਊਸ ਹੈ ਜਿਨ੍ਹਾਂ ਦੇ ਵਿੱਚ ਰੈਸਟ ਹੈ ਜਿਹੜੇ ਉਹ ਇਸ ਤਰ੍ਹਾਂ ਦੇ ਮਹਿਕਮੇ ਜਾਂ ਅਧਿਕਾਰੀ ਕਰਦੇ ਪਏ ਆ। ਉਹਨਾਂ ਦੇ ਬਦਲੇ ਨਾ ਤੇ ਕਿਰਾਇਆ ਦਿੱਤਾ ਜਾ ਰਿਹਾ, ਨਾ ਉਹ ਥਾਂ ਖਾਲੀ ਕੀਤੀ ਜਾ ਰਹੀ ਹੈ। ਪਰ ਇਹ ਕਰਾਉਣਾ ਕਿਹਨਾਂ ਨੇ ਆ? ਕਰਾਉਣਾ ਅਮਰਿੰਦਰ ਸਿੰਘ ਨੇ ਆ ਜਾਂ ਬੀਬੀ ਭੱਠਲ ਹੈ ਜਿਹੜੀ, ਉਹਨੇ ਕਰਾਉਣਾ, ਜਿਹੜੀ ਖੁਦ ਕਈ ਸਾਲ ਆਪਣਾ ਸਰਕਾਰੀ ਬੰਗਲਾ ਛੱਡ ਕੇ ਨਹੀਂ ਸੀ ਆਈ। ਇਸ ਕਰਕੇ ਨਹੀਂ ਸੀ ਛੱਡ ਕੇ ਆਈ ਤੇ ਸਾਡੀ ਸਰਕਾਰ ਆ ਜਾਣੀ ਹੈ, ਕੋਈ ਗੱਲ ਨਹੀਂ, ਉਦੋਂ ਵੀ ਛੱਡਣ ਦੀ ਲੋੜ ਨਹੀਂ ਪੈਣੀ। ਤੇ ਜੇ ਛੱਡਿਆ ਹੀ ਛੱਡਿਆ ਤੇ ਮੁੜ ਕੇ ਢਿੱਲਾ ਜਿਹਾ ਮੂੰਹ ਕਰਕੇ ਕਹਿ ਦਿੰਦੇ ਵੀ ਕੈਪਟਨ ਤੂੰ ਭਰ ਦੇ ਖਬਿਲ। ਤੇ ਉਹ ਫਿਰ ਕੈਪਟਨ ਸਰਕਾਰ ਨੇ ਕਹਿਤਾ ਕੋਈ ਗੱਲ ਨਹੀਂ ਬੀਬੀ ਥੋੜੀ ਜਿਹੀ ਡਾਊਨ ਚੱਲਦੀ ਪਈ ਆ, ਅਸੀਂ ਕਰ ਦਿੰਦੇ ਹਾਂ। ਤੇ ਇਹਨਾਂ ਨੇ ਫੈਸਲਾ ਕੀਤਾ ਸੀਗਾ ਕਿ ਜਿਹੜਾ ਬਚਿਆ ਖੁਚਿਆ ਬੰਗਲੇ ਦਾ ਕਿਰਾਇਆ ਜਿਹੜਾ ਪਿਆ ਸੀ ਮਾਰਕੀਟ ਰੇਟ ਦੇ ਹਿਸਾਬ ਨਾਲ, ਉਹ ਅਸੀਂ ਭਰ ਦਿਆਂਗੇ। ਪਤਾ ਨਹੀਂ ਭਰਿਆ ਜਾਂ ਨਹੀਂ ਭਰਿਆ, ਪਰ ਕੈਪਟਨ ਅਮਰਿੰਦਰ ਸਿੰਘ ਨੇ ਕੀ ਕੀਤਾ ਸੀਗਾ, ਮੈਂਬਰ ਪਾਰਲੀਮੈਂਟ ਦੇ ਤੌਰ ਤੇ ਜੋ ਬੰਗਲਾ ਮਿਲਿਆ ਸੀ, ਉਸ ਬੰਗਲੇ ਨੂੰ ਇਹਨੇ ਉਦੋਂ ਹੀ ਖਾਲੀ ਕਰਨਾ ਸੀ ਜਿੱਦਣ ਅਸਤੀਫਾ ਦਿੱਤਾ ਸੀ। ਚਲੋ 2-4 ਦਿਨ ਪਿੱਛੋਂ ਕਰ ਦਿੰਦਾ। ਹੋਇਆ ਕਿ ਅਦਾਲਤ ਨੇ ਝਿਟਕਾਂ ਦੇ ਕੇ, ਫਟਕਾਰਾਂ ਦੇ ਕੇ ਉਹ ਬੰਗਲਾ ਖਾਲੀ ਕਰਵਾਇਆ ਸੀ ਕੈਪਟਨ ਸਾਹਿਬ ਤੋਂ। ਜਦੋਂ ਕੈਪਟਨ ਸਾਹਿਬ ਦੇ ਗਾਂ ਜਿਹੜੇ ਇਸ ਤਰ੍ਹਾਂ ਦੇ ਲੈਫਟੈਨੈਂਟ, ਇਸ ਤਰ੍ਹਾਂ ਦੇ ਜਿਹੜੇ ਹੋਰ ਛੋਟੇ ਮੋਟੇ ਕਮਾਂਡਰ ਆ, ਉਹ ਇਸ ਤਰ੍ਹਾਂ ਦੇ ਮੁਫਤ ਦੇ ਤੇਲ ਜੁੱਤੀਆਂ ਚ ਪਵਾਈ ਫਿਰਦੇ ਆ ਤੇ ਜਿਹੜੇ ਇਹ ਅਫਸਰ ਫਿਰ ਇਹਨਾਂ ਨੂੰ ਕਿਹਨੇ ਕਹਿਣਾ? ਸੋ ਇੱਥੇ ਚੋਰਾਂ ਦੇ ਕੱਪੜੇ ਡਾਂਗਾਂ ਦਾ ਗੱਜ ਆ। ਸੋ ਡਾਂਗਾਂ ਦੇ ਗੱਜ ਜਿਹੜੇ ਵਾਹੀ ਜਾਂਦੇ ਆ। ਇੱਥੇ ਬਹੁਤ ਸਾਰੀਆਂ ਜ਼ਮੀਨਾਂ ਇਹੋ ਜਿਹੀਆਂ ਜਿਨ੍ਹਾਂ ਦੀ ਕੀਮਤ ਕਰੋੜਾਂ ਚ ਨਹੀਂ ਅਰਬਾਂ ਚ ਹੋਊਗੀ। ਪੰਜਾਬ ਦੇ ਵਿੱਚ ਬੇਸ਼ਕੀਮਤੀ ਜ਼ਮੀਨਾਂ ਜਿਹੜੀਆਂ ਉਹ ਨੌਕਰਸ਼ਾਹਾਂ ਨੇ, ਮੰਤਰੀਆਂ ਸੰਤਰੀਆਂ ਨੇ, ਔਰ ਖਾਸ ਤੌਰ ਤੇ ਇਹ ਜਿਹੜੇ ਸਰਕਾਰ ਦੀ ਮਸ਼ੀਨਰੀ ਦੇ ਅਹਿਮ ਪੁਰਜੇ ਆ, ਅਫਸਰ ਬਾਬੂਆਂ ਨੇ ਨੱਪੇ ਹੋਏ ਆ। ਜ਼ਰੂਰੀ ਹੈ ਕਿ ਕਬਜ਼ੇ ਛੁਡਾਏ ਜਾਣ, ਪਰ ਜ਼ਰੂਰੀ ਅਸੀਂ ਕਹਿ ਹੀ ਸਕਦੇ ਹਾਂ ਇਹ ਜ਼ਰੂਰੀ ਨਹੀਂ ਛਡਾਈ ਜਾਣ। ਜੀ ਜਾਂਦੇ ਜਾਂਦੇ ਮਿੰਟੂ ਜੀ ਆਪਾਂ ਜੇ ਥੋੜੇ ਸਮੇਂ ਦੇ ਵਿੱਚ ਗੱਲ ਕਰ ਲਈਏ, ਜਿਹੜੀ ਤੇਲ ਚੋਰੀ ਕਾਂਡ ਜਿਹੜਾ ਹੋਇਆ ਆ, ਗਾਰਡ ਦੀ ਗੋਲੀ ਨਾਲ ਜ਼ਖਮੀ ਹੋਏ ਨੌਜਵਾਨ ਦੀ ਮੌਤ ਹੋਈ ਆ। ਇੱਕ ਮੰਦਭਾਗੀ ਘਟਨਾ ਵਾਪਰੀ ਆ। ਅਸਲ ਦੇ ਵਿੱਚ ਨਾ ਬਠਿੰਡੇ ਦੇ ਆਲੇ ਦੁਆਲੇ ਰਿਫਾਈਨਰੀ ਆ, ਤੁਹਾਨੂੰ ਪਤਾ ਹੀ ਆ, ਇੱਥੇ ਕਾਫੀ ਜਿਹੜੀਆਂ ਤੇਲ ਕੰਪਨੀਆਂ ਉਹਨਾਂ ਨੇ ਆਪਣੀਆਂ ਰਿਫਾਈਨਰੀਆਂ ਬਣਾਈਆਂ ਹੋਈਆਂ ਜਾਂ ਹੋਰ ਛੋਟੇ ਛੋਟੇ ਜੋ ਉਹਨਾਂ ਦੇ ਗੋਦਾਮ ਹੁੰਦੇ ਹੋਣਗੇ, ਏਦਾਂ ਦਾ ਬਣਾਇਆ ਹਿਸਾਬ ਕਿਤਾਬ ਜੀ। ਇੱਥੋਂ ਸਾਰੇ ਮਾਲਵੇ ਦੇ ਵਿੱਚ ਸਪਲਾਈ ਹੁੰਦੀ ਹੈ ਤੇਲ ਦੀ। ਉਹ ਕੁਛ ਥਾਵਾਂ ਤੇ ਜਦੋਂ ਆ ਕੇ ਡੀਜ਼ਲ ਲੈਂਦਾ ਆ, ਉਹ ਗੱਡੀ ਆਉਂਦੀ ਆ, ਮਾਲ ਗੱਡੀ ਜਾਂ ਇਸ ਟਾਈਪ ਦੀ ਗੱਡੀ ਹੁੰਦੀ ਹੈ, ਉਹਦੇ ਚ ਉਹ ਡੱਬੇ ਜਿਹੇ ਬਣੇ ਹੁੰਦੇ ਉਸ ਹਿਸਾਬ ਕਿਤਾਬ ਦੇ। ਉਹ ਜਦੋਂ ਆ ਕੇ ਲੈਂਦੀ ਆ ਤੇ ਜਿਹੜੇ ਲਾਗੇ ਪਾਸੇ ਦੇ ਲੋਕ ਆ ਉਹ ਦੱਸਦੇ ਆ ਕਿ ਉਸ ਤੇਲ ਨੂੰ ਆ ਕੇ ਪੈਂਦੇ ਆ। ਇਹਨਾਂ ਨੇ ਗਾਰਡ ਰੱਖੇ ਬਕਾਇਦਾ। ਉਹ ਦੱਸਦੇ ਆ ਕਿ ਕੱਲ ਵੀ 50-60 ਬੰਦੇ ਪਏ ਗਾਰਡ ਤੇ। ਗੱਲ ਕਹਿੰਦੇ ਆ ਕਿ 50-60 ਬੰਦੇ ਜਿਹੜੇ ਤੇਲ ਚੋਰੀ ਕਰਨ ਆਏ ਸੀ। ਅਸੀਂ ਇਹਨਾਂ ਨੂੰ ਜਦੋਂ ਅੱਗੋਂ ਲਲਕਾਰਿਆ ਵੰਗਾਰਿਆ, ਇਹਨਾਂ ਨੇ ਅੱਗੋਂ ਪੱਥਰਬਾਜ਼ੀ ਸ਼ੁਰੂ ਕਰ ਦਿੱਤੀ। ਅਸੀਂ ਫਾਇਰ ਕੀਤਾ, ਉਹ ਫਾਇਰ ਮੁੰਡੇ ਦੇ ਲੱਗ ਗਿਆ, ਉਹ ਜਿਹੜਾ ਅੱਜ ਮਰ ਗਿਆ। ਜਿਹੜਾ ਮਰਿਆ ਮੁੰਡਾ, ਉਹਦਾ ਬਾਪ ਕਹਿੰਦਾ ਕਿ ਮੇਰਾ ਮੁੰਡਾ ਤੇ ਉੱਥੇ ਘਾਹ ਕੱਢਣ ਗਿਆ ਸੀਗਾ, ਉਹਦਾ ਤੇ ਕਸੂਰ ਹੀ ਕੋਈ ਨਹੀਂ ਸੀਗਾ। ਇਹਨਾਂ ਨੇ ਗੋਲੀ ਮਾਰੀ, ਗੋਲੀ ਉਹਦੇ ਲੱਗ ਗਈ, ਮਰ ਗਿਆ, ਬੇਦੋਸ਼ੇ ਮਾਰ ਕੱਟਿਆ। ਦੂਜੇ ਪਾਸੇ ਜਿਹੜੇ ਗਾਰਡ ਗੋਲੀ ਚਲਾ ਕੇ ਇਹ ਬੰਦਾ ਮਾਰ ਕੇ ਬੈਠੇ ਆ, ਉਹਨਾਂ ਦਾ ਕਹਿਣਾ ਹੈ ਕਿ ਜੇ ਅਸੀਂ ਨਾ ਮਾਰਦੇ ਤੇ ਇਹਨਾਂ ਨੇ ਸਾਨੂੰ ਮਾਰ ਦੇਣਾ ਸੀਗਾ। ਜਿਸ ਤਰੀਕੇ ਨਾਲ ਅੱਗੋਂ ਇਹ ਜਵਾਬੀ ਪੱਥਰਬਾਜ਼ੀ ਕਰਦੇ ਪਏ ਸੀਗੇ। ਖੈਰ ਹੁਣ ਮਾਮਲਾ ਦਰਜ ਹੋ ਗਿਆ ਗਾਰਡ ਦੇ ਖਿਲਾਫ, ਜੋ ਕਹਾਣੀ ਅਦਾਲਤ 'ਚ ਸਾਬਤ ਹੋ ਜੂਗੀ। ਪਰ ਕਹਾਣੀ ਇੱਕ ਹੋਰ ਨਿਕਲ ਆਈ ਹੈ ਜੀ। ਪਿੰਡ ਵਾਲਿਆਂ ਨੇ 1-2 ਵੀਡੀਓ ਵਾਇਰਲ ਕਰ ਦਿੱਤੀਆਂ ਜਾਂ ਵੀਡੀਓ ਪੇਸ਼ ਕਰ ਦਿੱਤੀਆਂ ਕਹਿ ਲਈਏ, ਜਿਨ੍ਹਾਂ ਦੇ ਵਿੱਚ ਸਾਫ਼ ਤੌਰ ਤੇ ਦਿਖਾਈ ਦਿੱਤਾ ਜਾ ਰਿਹਾ ਹੈ ਕਿ ਤੇਲ ਕੱਢ ਕੇ ਨਾ ਸਿਰਫ ਚੋਰ ਲਿਜਾ ਰਹੇ ਆ, ਆਮ ਸਿਵੀਲੀਅਨ ਲਿਜਾ ਰਹੇ ਆ, ਬਲਕਿ ਪੁਲਿਸ ਵਾਲੇ ਜਿਹੜੇ ਉੱਥੇ ਡਿਊਟੀ ਦੇ ਰਹੇ ਆ ਉਹ ਉਹਨਾਂ ਦੀਆਂ ਢੋਲਕੀਆਂ ਚੁੱਕ ਕੇ ਕਾਰਾਂ 'ਚ ਰਖਾ ਰਹੇ ਆ। ਤੁਸੀਂ ਆਪ ਹਿਸਾਬ ਕਿਤਾਬ ਲਾ ਲਓ ਕਿ ਜਦੋਂ ਇਹੋ ਜਿਹਾ ਕੰਮ ਚੱਲਦਾ ਪਿਆ ਹੋਊਗਾ, ਫਿਰ ਉਦੋਂ ਪਿੰਡ ਵਾਲੇ ਵੀ ਕਹਿੰਦੇ ਹੋਣੇ ਆ ਕਿ ਵਗਦੀ ਗੰਗਾ 'ਚ ਅਸੀਂ ਵੀ ਹੱਥ ਧੋ ਲਈਏ। ਕਿ ਪੁਲਿਸ ਵਾਲੇ ਉੱਥੇ ਜਿਹੜੇ ਡਿਊਟੀ ਦਿੰਦੇ ਆ ਉਹੀ ਤੇਲ ਵੇਚੀ ਜਾਂਦੇ ਆ, ਜਿਹੜੇ ਉੱਥੇ ਡਿਊਟੀ ਦਿੰਦੇ ਹੋਰ ਕਰਮਚਾਰੀ ਜਿਹੜੇ ਉਹੀ ਇਸ ਧੰਦੇ 'ਚ ਸ਼ਾਮਲ ਆ, ਫਿਰ ਪਿੰਡ ਵਾਲੇ ਵੀ ਦਾਲ ਲਾਉਂਦੇ ਹੋਣਗੇ।
यानी ये जिहड़ी कहानी आ ये अगे इनकुआयरी मंगदी आ कि ये जिहड़ी उत्थे खेड चलदी पई सी असल दे विच ये खेड की सी। जे हुण परचा गाड़ ते हो गया या जिहड़े ਉਹ तेल चोरी करना है ਉਹਨਾਂ ਤੇ भी हो जाऊगा ਤਾਂ ਫਿਰ ਜਿਹੜੇ तेल ਵੇਚ के मलाई खांदे रहे आ ਉਹ क्यों सुके रहन? ਉਹ भी पता लाउणा चाहीदा कि इथों तेल कौन कौन ਵੇਚਦਾ ਰਿਹਾ, इथों तेल कौन कौन खड़दा ਰਿਹਾ। ਜੀ 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 ਬਿਲਕੁਲ। ਅਤੇ ਬਹੁਤ ਬਹੁਤ ਮਿੰਟੂ ਜੀ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਸਾਨੂੰ ਜਾਣਕਾਰੀਆਂ ਦਿੱਤੀਆਂ। ਅਗਲੀ ਵਾਰ ਤੱਕ ਲਈ ਬਹੁਤ ਬਹੁਤ ਧੰਨਵਾਦ, ਬਹੁਤ ਮਿਹਰਬਾਨੀ, ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ। ਅਤੇ ਸਰੋਤਿਓ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੈ। ਮਿਲਾਂਗੇ ਅਗਲੇ ਬੁਲੇਟਿਨ। ਜਦੋਂ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਾਹਿਬ ਦੋਨੋਂ ਜੋੜ ਕੇ ਨਿੱਘੀ ਜਾਈ ਸਤਿ ਸ਼੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।